ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 9 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਕਵਰਡ ਕੈਲੀਫੋਰਨੀਆ ਦੇ ਤਹਿਤ ਆਪਣੀ ਹੈਲਥ ਇੰਸ਼ੋਰੈਂਸ ਤੁਸੀਂ ਅਜੇ ਵੀ ਲੈ ਸਕਦੇ ਹੋ। ਉਹਨਾਂ ਦੇ ਦੁਆਰਾ ਅਖੀਰਲੀ ਤਰੀਕ ਨੂੰ ਅੱਗੇ ਜਿਹੜਾ ਉਹ ਕੀਤਾ ਗਿਆ ਹੈ, ਸੋ ਉਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਆਪਣੀ ਹੈਲਥ ਇੰਸ਼ੋਰੈਂਸ ਅੱਜ ਹੀ ਲਓ, ਜਾਂ ਆਪਣੇ ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਜੇ ਤੁਸੀਂ ਤਬਦੀਲੀ ਚਾਹੁੰਦੇ ਹੋ ਉਹ ਵੀ ਤੁਸੀਂ ਹੁਣ ਕਰਵਾ ਸਕਦੇ ਹੋ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਸਰੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਜਿਹੜੀ ਖਬਰ ਆ, ਅਮਰੀਕਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਇੱਕ ਟਾਈਮ ਦੇ ਉੱਤੇ ਸਵੇਰੇ ਕ੍ਰੈਸ਼ ਹੋ ਗਈ ਸੀ। ਲਗਭਗ 2046 ਪੁਆਇੰਟ ਜਿਹੜੀ ਆ ਉਹ ਡਾਊਨ ਚਲੇ ਗਏ ਸੀ। ਕਿਉਂਕਿ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਤਾਂ ਕਰੋਨਾ ਵਾਇਰਸ ਨੂੰ ਲੈ ਕੇ, ਅਤੇ ਦੂਜਾ ਜਿਹੜਾ ਮੇਜਰ ਇੰਸੀਡੈਂਟ ਹੈਪਨ ਹੋਈ ਹੈਗੀ ਆ, ਸਾਊਦੀ ਅਰੇਬੀਆ ਨੇ ਆਪਣੇ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਹੈਗੀਆਂ ਕਰੂਡ ਆਇਲ ਦੀਆਂ, ਉਹ ਲਗਭਗ 30% ਡਾਊਨ ਕਰ ਦਿੱਤੀਆਂ, ਜਿਹਦੇ ਨਾਲ ਇੱਕ ਤਰ੍ਹਾਂ ਨਾਲ ਪੂਰੇ ਵਰਲਡ ਦੇ ਵਿੱਚ ਜਿੰਨੀਆਂ ਵੀ ਸਟਾਕ ਮਾਰਕੀਟਸ ਆ ਉਹ ਡਾਊਨ ਗਈਆਂ ਹੈਗੀਆਂ। ਬਿਲਕੁਲ ਜੀ, ਪੂਰੀ ਤੜਥੱਲੀ ਜਿਹੜੀ ਆ ਉਹ ਮੱਚ ਗਈ। ਸਾਰੇ ਪਾਸੇ ਜਿਹੜੇ ਇਨਵੈਸਟਰ ਆ ਉਹਨਾਂ ਨੇ ਜਿੰਨੇ ਵੀ ਆਪਣੇ ਸਟਾਕ ਸੀਗੇ ਉਹਨਾਂ ਨੂੰ ਵੇਚਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਅਮਰੀਕੀ ਜਿਹੜਾ ਆ ਡਾਓ ਜੋਨਸ ਆ ਉਹ ਜਿੱਦਾਂ ਦੱਸਿਆ ਹਰਜੋਤ ਸਿੰਘ ਨੇ ਤਕਰੀਬਨ 2000 ਪੁਆਇੰਟ ਡਿੱਗਾ। 7% ਤੋਂ ਵੱਧ ਡਿੱਗਣ ਦੇ ਕਰਕੇ ਮਾਰਕੀਟ ਆਟੋਮੈਟਿਕਲੀ ਜਿਹੜੀ ਆ 15 ਮਿੰਟਾਂ ਦੇ ਲਈ ਸਸਪੈਂਡ ਜਿਹੜੀ ਆ ਉਹ ਕਰ ਦਿੱਤੀ ਗਈ। ਸੋ ਜੇ ਕਹਿੰਦੇ ਵੀ ਦਿਨ ਦੇ ਵਿੱਚ 13% ਤੋਂ ਵੱਧ ਜੇ ਸ਼ਾਇਦ ਡਿੱਗ ਪਵੇ ਤਾਂ ਫਿਰ ਉਸ ਦਿਨ ਦੇ ਲਈ ਟਰੇਡਿੰਗ ਜਿਹੜੀ ਉਹ ਬੰਦ ਹੀ ਕਰ ਦਿੱਤੀ ਜਾਂਦੀ ਹੈ। 7% ਦੇ ਉੱਤੇ ਜਿਹੜੀ ਆ ਫਿਰ ਉਸ ਨੂੰ ਜਿਹੜਾ ਆ ਉਹ ਥੋੜ੍ਹੇ ਚਿਰ ਦੇ ਲਈ ਰੋਕ ਦਿੱਤਾ ਜਾਂਦਾ ਆ। ਸੋ ਬਹੁਤ ਹੀ ਜ਼ਿਆਦਾ ਇਸ ਟਾਈਮ ਘਬਰਾਹਟ ਦਾ ਮਾਹੌਲ ਪੂਰੇ ਸਟਾਕ ਮਾਰਕੀਟ ਦੇ ਵਿੱਚ ਬਣਿਆ ਪਿਆ ਆ। ਅਤੇ ਜਿੱਦਾਂ ਹਰਜੋਤ ਸਿੰਘ ਹੁਣਾਂ ਨੇ ਜ਼ਿਕਰ ਕੀਤਾ, ਜਾਪਾਨ ਦੀ, ਹਾਂਗਕਾਂਗ ਦੀ, ਲੰਡਨ ਦੀ, ਜਰਮਨੀ ਦੀ, ਇਹ ਸਾਰੀਆਂ ਮਾਰਕੀਟਸ ਜਿਹੜੀਆਂ ਆ ਉਹ ਬੁਰੀ ਤਰ੍ਹਾਂ ਦੇ ਨਾਲ ਡਿੱਗੀਆਂ ਆ। ਅਮਰੀਕਾ ਦੇ ਵਿੱਚ ਜਿਹੜਾ 10 ਈਅਰ ਯੀਲਡ ਜਿਹੜਾ ਹੈਗਾ ਟ੍ਰੈਜਰੀ ਬੌਂਡ ਉਹ 0.5% ਦੇ ਉੱਤੇ ਤਕਰੀਬਨ ਪਹੁੰਚ ਗਿਆ ਆ। ਇੰਨੀ ਵੱਡੀ ਜਿਹੜੀ ਗਿਰਾਵਟ ਆ ਉਸ ਦੇ ਉੱਤੇ ਦੇਖੀ ਗਈ ਆ। ਕੁਛ ਕੁ ਹਫ਼ਤੇ ਪਹਿਲਾਂ ਜਿਹੜੇ ਇਸ 10 ਈਅਰ ਜਿਹੜਾ ਟ੍ਰੈਜਰੀ ਬੌਂਡ ਦੀ ਯੀਲਡ ਆ 1.3% ਤੱਕ ਸੀਗੀ, ਅਤੇ ਹੁਣ 0.56%, 0.5% ਦੇ ਉੱਤੇ ਹੀ ਜਿਹੜੀ ਰਹਿ ਗਈ ਆ। ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ $30 ਨੂੰ ਜਿਹੜੀਆਂ ਉਹ ਜਾ ਲੱਗੀਆਂ ਨੇ, ਜਦੋਂ ਅਚਾਨਕ ਸਾਊਦੀ ਅਰੇਬੀਆ ਨੇ ਕਿਹਾ ਵੀ ਅਸੀਂ ਤੁਹਾਨੂੰ $6 ਤੋਂ $8 ਪ੍ਰਤੀ ਬੈਰਲ ਜਿਹੜਾ ਆ ਉਹ ਡਿਸਕਾਊਂਟ ਏਸ਼ੀਆ ਦੀਆਂ ਅਤੇ US ਦੀਆਂ ਮਾਰਕੀਟਸ ਵਾਲਿਆਂ ਨੂੰ ਜਿਹੜੀਆਂ ਉਹ ਦੇਣ ਜਾ ਰਹੇ ਹੈਗੇ ਆ। ਅਤੇ ਉਹਨਾਂ ਨੇ ਇਹ ਵੀ ਆਖਿਆ ਵੀ ਅਸੀਂ ਜਿਹੜਾ ਤੇਲ ਕੱਢਣ ਦੀ ਮਾਤਰਾ ਆ ਉਸ ਨੂੰ ਵੀ ਜਿਹੜਾ ਉਹ ਵਧਾ ਸਕਦੇ ਹਾਂ, ਜਿਸ ਕਰਕੇ ਹੋਰ ਵੀ ਜ਼ਿਆਦਾ ਖਲਬਲੀ ਜਿਹੜੀ ਆ ਉਹ ਮੱਚ ਗਈ। ਸੋ ਇਸ ਟਾਈਮ ਬਹੁਤ ਹੀ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਇਸ ਟਾਈਮ ਸਟਾਕ ਮਾਰਕੀਟਸ ਨੂੰ ਲੈ ਕੇ ਜਿਹੜਾ ਉਹ ਬਣਿਆ ਪਿਆ। ਐਕਸਟ੍ਰੀਮ ਫੇਅਰ ਜਿਹਨੂੰ ਆਪਾਂ ਜਿਹਨੂੰ ਕਹਿੰਦੇ ਆ, ਡਰ ਆ, ਉਹ ਇਸ ਟਾਈਮ ਬਣਿਆ ਪਿਆ ਆ। ਸ਼ਾਇਦ ਹੀ ਕੋਈ ਅੱਜ ਕੋਈ ਟਾਵਾਂ ਹੀ ਹੋਊਗਾ ਜਿਸ ਦਾ ਕੋਈ ਸ਼ੇਅਰ ਆ ਮਾੜਾ ਮੋਟਾ ਉੱਤੇ ਨੂੰ ਗਿਆ ਹੋਊਗਾ, ਨਹੀਂ ਤਾਂ ਅਦਰਵਾਈਜ਼ ਸਾਰੇ ਜਾਣਿਆਂ ਨੇ ਜਿਹੜੀ ਆ ਮੂੰਹ ਦੇ ਮੂੰਹ ਹੀ ਡਿੱਗੇ ਆ। ਇਸ ਮੌਕੇ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਸਟਾਕ ਮਾਰਕੀਟ ਜਿਹੜੇ ਪਿਛਲੇ ਵੀਕਐਂਡ ਦੇ ਮੁਕਾਬਲੇ 1225 ਪੁਆਇੰਟ ਹਾਲ ਦੀ ਘੜੀ ਥੱਲੇ ਚੱਲ ਰਹੀ ਆ। ਨੈਸਡੈਕ ਦੇ ਵਿੱਚ ਵੀ 4% ਅਤੇ S&P ਦੇ ਵਿੱਚ ਵੀ 4.5% ਦੀ ਗਿਰਾਵਟ ਆ ਉਹ ਦਰਜ ਕੀਤੀ ਗਈ ਹੋਈ ਆ। ਸੋ ਤੁਸੀਂ ਇੰਨਾ ਕੁ ਅੰਦਾਜ਼ਾ ਲਾ ਸਕਦੇ ਆ ਪੂਰੀ ਦੁਨੀਆ ਦੇ ਵਿੱਚ ਇੰਨਾ ਬੈਡ ਜਿਹੜਾ ਸਟਾਕ ਮਾਰਕੀਟ ਚੱਲ ਰਿਹਾ। ਕਹਿੰਦੇ ਵੀ ਪਿਛਲੇ 9 ਦਿਨਾਂ ਦੇ ਵਿੱਚ $9 ਟ੍ਰਿਲੀਅਨ ਜਿਹੜਾ ਵਾਈਪ ਆਊਟ ਹੋ ਗਿਆ ਹੈਗਾ 9 ਦਿਨਾਂ ਦੇ ਵਿੱਚ। ਇਹ ਬੈਂਕ ਆਫ ਅਮਰੀਕਾ ਦੇ ਰਿਸਰਚ ਨੋਟਸ ਆ ਜਿਹੜੇ ਉਹਨਾਂ ਦੇ ਮੁਤਾਬਕ। ਕਰੋਨਾ ਵਾਇਰਸ ਨੇ ਕਾਫੀ ਵਕਤ ਪਾਇਆ। 1,08,000 ਲੋਕ ਹੁਣ ਤੱਕ ਜਿਹੜੇ ਇਨਫੈਕਟ ਹੋ ਚੁੱਕੇ ਹੈਗੇ ਆ।
ਇਨਫੈਕਟਡ ਤੇ ਉਹਨੂੰ ਲੈ ਕੇ USA ਦੇ ਵਿੱਚ 33 ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਜਿਹੜੇ ਲੱਭੇ ਹੈਗੇ ਆ। ਚਾਈਨਾ ਦੀ ਰਿਕਵਰੀ ਬੜੀ ਸਲੋ ਚੱਲ ਰਹੀ ਹੈਗੀ ਆ, ਕਹਿੰਦੇ ਪਈ ਈਵਨ ਦੋ ਉਹ ਟਰਾਈ ਕਰ ਰਿਹਾ ਦੁਬਾਰਾ ਕਿ ਮੈਨੂਫੈਕਚਰਿੰਗ ਜਿਹੜੀ ਆ ਉਹ ਆਪਣੇ EMPLOYEEਆਂ ਨੂੰ ਸੱਦ ਕੇ ਸ਼ੁਰੂ ਕਰਨ ਦੀ, ਪਰ ਇੰਟਰਨੈਸ਼ਨਲ ਆਰਡਰ ਕਹਿੰਦੇ ਸਾਰੇ ਉੱਥੇ ਖਤਮ ਹੋਏ ਆ। USA ਦੇ ਵਿੱਚ ਜਿੰਨੀਆਂ ਵੀ ਮੇਜਰ ਕੰਪਨੀਆਂ ਹੈਗੀਆਂ, ਖਾਸ ਕਰਕੇ ਬੇ ਏਰੀਏ ਦੇ ਵਿੱਚ ਗੂਗਲ, ਐਮਾਜ਼ੋਨ, ਫੇਸਬੁੱਕ, ਸਾਰਿਆਂ ਨੇ ਆਪਣੇ EMPLOYEEਆਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਹੈਗਾ ਆ। ਹੁਣ ਤੁਸੀਂ ਦੇਖੋ ਵੀ ਜੇ ਇੱਕ ਕੰਪਨੀ ਦੇ 10,000 EMPLOYEE ਜਿਹੜੇ ਘਰਾਂ ਤੋਂ ਹੀ ਕੰਮ ਕਰਨਗੇ ਗੂਗਲ ਦੇ, ਤੇ ਉਹ ਕਿੰਨਾ ਜ਼ਿਆਦਾ ਜਿਹੜਾ ਉਹਦਾ ਅਸਰ ਹੋਊਗਾ। ਗੈਸ ਨਹੀਂ ਵਿਕੂਗੀ, ਗੈਸ ਯੂਜ਼ ਨਹੀਂ ਹੋਣੀ, ਰੈਸਟੋਰੈਂਟਾਂ ਦਾ ਬੁਰਾ ਹਾਲ। ਸੋ ਬਹੁਤ ਸਾਰਾ ਜਿਹੜਾ ਇਕਨੋਮੀ ਤੇ ਫਰਕ ਪੈ ਰਿਹਾ। ਜਿੱਦਾਂ ਬਹੁਤ ਲੋਕ ਸੋਚਦੇ ਸੀ ਵੀ ਸ਼ਾਇਦ ਨੈਕਸਟ ਈਅਰ ਰਿਸੈਸ਼ਨ ਆਵੇ, ਤੇ ਇਹ ਚਾਂਸ ਬਣਦੇ ਜਾਂਦੇ ਆ ਵੀ ਰਿਸੈਸ਼ਨ ਪਹਿਲਾਂ ਹੀ ਆ ਸਕਦਾ ਆ। ਸੋ ਆਪਣੇ ਜਿੰਨੇ ਪੰਜਾਬੀ ਜਿਹੜੀ USA ਦੇ ਸਰੋਤੇ ਆ, ਬੇਨਤੀ ਆ ਵੀ ਭਾਈ ਸੇਵ ਕਰਨ ਦੀ ਟਰਾਈ ਕਰੋ ਪੈਸੇ, ਜਿੱਥੇ ਜਿੱਥੇ ਵੀ ਸੇਵ ਕਰ ਸਕਦੇ ਆ। ਸੋ ਐਕਸਟਰਾ ਜਿਹੜਾ ਫਜ਼ੂਲ ਮਨੀ ਜਿਹੜਾ ਹੁਣ ਨਾ ਕਿਤੇ ਵਰਤੋ ਤੇ ਸੇਵ ਕਰੋ, ਕਿਉਂਕਿ ਜਦੋਂ ਮਾੜਾ ਟਾਈਮ ਆਉਂਦਾ ਫਿਰ 2-2 4-4 ਸਾਲ ਰਿਕਵਰ ਕਰਨ ਨੂੰ ਲੱਗ ਜਾਂਦੇ ਨੇ ਜੀ। ਬਿਲਕੁਲ, ਜਿੱਥੇ ਵੀ ਕੋਈ ਵੱਡੀ ਇਨਵੈਸਟਮੈਂਟ ਕਰਨ ਬਾਰੇ ਸੋਚ ਰਿਹਾ, ਜ਼ਰੂਰ ਜਿਹਨੇ ਕਰਨੀ ਹੈ ਜ਼ਰੂਰ ਕਰੇ, ਕੋਈ ਅਸੀਂ ਨੂੰ ਰੋਕਦੇ ਨਹੀਂ, ਪਰ ਆਪਣੇ ਸਾਰਿਆਂ ਦੀ ਸਲਾਹ ਲੈ ਕੇ ਉਸ ਹਿਸਾਬ ਦੇ ਨਾਲ ਜਿਹੜਾ ਕਰੇ ਵੀ ਇਸ ਦੀ ਮਾਰਕੀਟ ਦੇ ਹਿਸਾਬ ਦੇ ਨਾਲ ਇਨਵੈਸਟਮੈਂਟ ਕਰਨ ਦੀ ਜਿਹੜੀ ਆ ਉਹ ਵਾਜਿਬ ਹੈਗਾ ਆ ਕਿ ਨਹੀਂ ਹੈਗਾ। 7,000 ਕੇਸ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਸਾਊਥ ਕੋਰੀਆ, 7,000 ਹੀ ਇਟਲੀ ਤੇ 7,000 ਹੀ ਈਰਾਨ ਦੇ ਵਿੱਚ ਨੇ। ਇਟਲੀ ਦੇ ਵਿੱਚ ਇਸ ਟਾਈਮ ਬਹੁਤ ਹੀ ਬੁਰੇ ਹਾਲਾਤ ਹੈ, ਕਰੋਨਾ ਵਾਇਰਸ ਨੂੰ ਕਰਕੇ ਲੈ ਗਏ ਆ, ਤੇ ਕਹਿੰਦੇ ਵੀ ਇਟਲੀ ਵਾਲੇ ਹੁਣ ਸੋਚ ਰਹੇ ਵੀ ਜਿਸ ਤਰੀਕੇ ਦੇ ਨਾਲ ਚਾਈਨਾ ਨੇ ਕੁਆਰੰਟੀਨ ਕੀਤਾ ਸੀਗਾ ਸਾਰਾ ਕੁਝ, ਉਹ ਵੀ ਉਸੇ ਪੱਧਰ ਦੇ ਉੱਤੇ ਕੁਆਰੰਟੀਨ ਕਰਨ ਦੀ ਜਿਹੜੀਆਂ ਆ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਉਹੀ ਜਿਹੜਾ ਆਈਡੀਆ ਉਹ ਅਪਣਾ ਰਹੇ ਨੇ। ਹੈਲਥ ਹਿਊਮਨ ਸਰਵਿਸਿਜ਼ ਵਾਲੇ ਜਿਹੜੇ ਬੈਨ ਕਾਰਸਨ ਨੇ, ਉਹ ਕਹਿੰਦੇ ਵੀ ਜਿਹੜੇ ਹੁਣ ਕਰੋਨਾ ਵਾਇਰਸ ਦੇ ਇਨਫੈਕਟਡ ਕੇਸ ਆਏ ਨੇ, ਖਾਸ ਕਰਕੇ ਜਿਹੜੀ ਕਰੂਜ਼ ਸ਼ਿਪ ਦੇ ਵਿੱਚ ਜਿਸ ਨੂੰ ਓਕਲੈਂਡ ਦੇ ਵਿੱਚ ਡੌਕ ਹੋਣ ਦੀ ਇਜਾਜ਼ਤ ਜਿਹੜੀ ਉਹ ਮਿਲੀ ਆ, ਕਹਿੰਦੇ ਵੀ ਅਜੇ ਤੱਕ ਸਾਡੇ ਕੋਲ ਇਸ ਨੂੰ ਫੁੱਲੀ ਫਾਰਮੂਲੇਟ ਪਲਾਨ ਹੀ ਨਹੀਂ ਹੈਗਾ ਵੀ ਇਹਨਾਂ ਸਾਰਿਆਂ ਦੇ ਨਾਲ ਕਿਸ ਹਿਸਾਬ ਦੇ ਨਾਲ ਜਿਹੜਾ ਆਪਣਾ ਨਜਿੱਠਣਾ ਆ। 22 ਮੌਤਾਂ ਜਿਹੜੀਆਂ ਆਲਰੇਡੀ ਕਰੋਨਾ ਵਾਇਰਸ ਦੇ ਕਰਕੇ ਜਿਹੜੀਆਂ ਹੋ ਚੁੱਕੀਆਂ ਆ। ਨੋ ਡਾਊਟ ਇਸ ਤੋਂ ਵੀ ਘਾਤਕ ਬਿਮਾਰੀਆਂ ਜਿਹੜੀਆਂ ਉਹ ਹੈਗੀਆਂ, ਪਰ ਇਹਦਾ ਡਰ ਇਸ ਕਰਕੇ ਜ਼ਿਆਦਾ ਆ ਵੀ ਇਸ ਦਾ ਅਜੇ ਤੋੜ ਨਹੀਂ ਹੈਗਾ, ਅਤੇ ਇਸ ਦਾ ਕਾਰਨ ਇਹ ਆ ਵੀ ਬਹੁਤ ਜਲਦੀ ਜਿਹੜੀ ਆ ਉਹ ਫੈਲਦੀ ਆ। ਨੋ ਡਾਊਟ ਜਿਹੜੀ ਹਾਰਟ ਦੀ ਡਿਜ਼ੀਜ਼ ਆ, ਸ਼ੂਗਰ ਆ, ਜਿਹੜਾ BP ਆ, ਉਹ ਸਾਰੀਆਂ ਚੀਜ਼ਾਂ ਵੀ ਲੋਕਾਂ ਨੂੰ ਇਸ ਤੋਂ ਵੀ ਵੱਧ ਸੰਖਿਆ ਦੇ ਵਿੱਚ ਜਿਹੜੀਆਂ ਮਾਰਦੀਆਂ, ਪਰ ਉਹ ਤੁਸੀਂ ਆਪਣੇ ਜਿਹੜੇ ਡਾਈਟ ਦੇ ਵਿੱਚ ਹੋਰ ਚੀਜ਼ਾਂ ਚੇਂਜਸ ਕਰਕੇ ਤੁਸੀਂ ਫਿਰ ਵੀ ਜਿਹੜਾ ਕੰਟਰੋਲ ਕਰ ਸਕਦੇ। ਦਵਾਈਆਂ ਉਸ ਦੀਆਂ ਜਿਹੜੀਆਂ ਮੌਜੂਦ ਹੈਗੀਆਂ, ਇਹਦੇ ਕਰਕੇ ਖਾਸ ਕਰਕੇ ਜਿਹੜੇ ਆਲਰੇਡੀ ਸਿੱਕ ਪੀਪਲ ਨੇ, ਜਿਨ੍ਹਾਂ ਨੂੰ ਆਲਰੇਡੀ ਬਿਮਾਰੀਆਂ ਹੈਗੀਆਂ, ਜੇ ਉਹਨਾਂ ਨੂੰ ਰੱਬ ਨਾ ਕਰੇ ਜੇ ਉਹ ਲੱਗਦਾ ਆ, ਤੇ ਉਹਨਾਂ ਦੇ ਬਚਣ ਦੇ ਚਾਂਸ ਜਿਹੜੇ ਉਹ ਹੋਰ ਜ਼ਿਆਦਾ ਮੱਧਮ ਜਿਹੜੇ ਹੋ ਜਾਂਦੇ ਆ। ਸੋ ਆਪਣੇ ਆਪ ਨੂੰ ਸੇਫ ਰੱਖੋ, ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਰੱਖੋ, ਹਾਈਜੀਨ ਦਾ, ਕਲੀਨਿਨੈਸ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ। ਵੈਸੇ ਇਹ ਆ ਵੀ ਇਹਦੇ ਨਾਲ ਇਹ ਆ ਵੀ ਸਾਰੇ ਜਾਣੇ ਹੁਣ ਜ਼ਿਆਦਾ ਕਲੀਨਨੈਸ ਦਾ ਧਿਆਨ ਰੱਖ ਰਹੇ ਆ, ਜਿਹੜਾ ਕਿ ਆਪਾਂ ਨੂੰ ਉੱਦਾਂ ਹੀ ਜ਼ਿਆਦਾ ਚਾਹੀਦਾ ਹੈਗਾ ਆ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਆ, ਜਿਹੜਾ ਕੈਲੀਫੋਰਨੀਆ ਦੇ ਵਿੱਚ ਗ੍ਰੈਂਡ ਪ੍ਰਿੰਸੈਸ ਜਿਹੜਾ ਕਰੂਜ਼ ਸ਼ਿਪ ਆ, ਉਹਨੂੰ ਲੈ ਕੇ ਜਿਹੜਾ ਆ ਕਾਫੀ ਆਰਾਮ ਰੌਲਾ ਪਿਆ ਸੀ। ਕੱਲ੍ਹ ਪਹਿਲਾਂ ਕਹਿੰਦੇ ਸੀ ਵੀ ਓਕਲੈਂਡ ਦੇ ਵਿੱਚ ਉਹਨੂੰ ਜਿਹੜਾ ਆ ਡੌਕ 'ਤੇ ਲਾਇਆ ਜਾਊਗਾ, ਅਤੇ ਉੱਥੇ ਜਿਹੜੇ ਪੈਸੰਜਰ ਤਾਰੇ ਜਾਊਗੇ, ਕਿਉਂਕਿ ਉਹਦੇ ਵਿੱਚ ਕੁਝ ਪੈਸੰਜਰ ਜਿਹੜੇ ਆ ਉਹ ਕਰੋਨਾ ਵਾਇਰਸ ਨਾਲ ਇਨਫੈਕਟਡ ਹੈਗੇ ਆ। ਪਰ ਐਂਡ ਤੇ ਜਾ ਕੇ ਓਕਲੈਂਡ ਵਾਲਿਆਂ ਨੇ ਕਹਿਤਾ ਵੀ ਨਹੀਂ, ਅਸੀਂ ਨਹੀਂ ਤਾਰਨ ਦੇਣਾ। ਉਹ ਤੋਂ ਬਾਅਦ ਹੁਣ ਇਹ ਪਤਾ ਲੱਗ ਰਿਹਾ ਵੀ ਜਿਹੜੇ ਕਰੋਨਾ ਵਾਇਰਸ ਦੇ ਨਾਲ ਜਿੰਨੇ ਵੀ ਪੈਸੰਜਰਸ ਹੈਗੇ ਆ, ਉਹਨਾਂ ਨੂੰ ਟਰਾਵਸ ਏਅਰ ਫੋਰਸ ਬੇਸ ਜਿਹੜਾ ਹੈਗਾ ਆ ਫੇਅਰਫੀਲਡ ਸਲਾਨੋ ਕਾਉਂਟੀ ਦੇ ਵਿੱਚ, ਤੇ ਮੀਰਾਮਰ ਮਿਲਟਰੀ ਬੇਸ, ਉੱਥੇ ਜਿਹੜਾ ਲਿਜਾਇਆ ਜਾਊਗਾ, ਤੇ ਉੱਥੇ 14 ਦਿਨ ਉਹਨਾਂ ਨੂੰ ਰੱਖਿਆ ਜਾਊਗਾ। ਕਹਿੰਦੇ ਇਹਦੇ ਵਿੱਚ 19 ਦੇ ਕਰੀਬ ਇਨਫੈਕਟਡ ਕ੍ਰਿਊ ਮੈਂਬਰਸ ਵੀ ਜਿਹੜੇ ਹੈਗੇ ਆ। 21 ਕੇਸ ਤਾਂ ਜਿਹੜੇ ਪੋਜ਼ਿਟਿਵ ਉੱਥੋਂ ਆਏ ਸੀਗੇ ਜੀ। 36 ਜਾਣੇ ਜਿਹੜੇ ਉਹਨਾਂ ਨੇ ਟੈਸਟ ਕੀਤੇ ਸੀ, ਉਦੋਂ 21 ਆਏ ਸੀ। ਅਜੇ ਇਹ ਨਹੀਂ ਪਤਾ ਵੀ ਹੋਰ ਟੈਸਟਿੰਗ ਇਹਨਾਂ ਨੇ ਕੀਤੀ ਆ, ਸਾਰੇ ਜਾਣੇ ਕਰ ਲਏ ਨੇ ਜਾਂ ਨਹੀਂ। ਲੋਕ ਤਾਂ ਆਪਣੀ ਛੁੱਟੀਆਂ ਮਨਾਉਣ ਦੇ ਲਈ ਕਰੂਜ਼ ਸ਼ਿਪ ਦੇ ਉੱਤੇ ਗਏ ਸੀਗੇ, ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਪੂਰੀ ਤਰ੍ਹਾਂ ਜਿਹੜੀ ਉਥਲ ਪੁਥਲ ਜਿਹੜੀ ਉਸ ਦੇ ਵਿੱਚ ਹੋ ਗਈ ਆ, ਪੁੱਠੀ ਸਿੱਧੀ ਜਿਹੜੀ ਹੋ ਗਈ ਆ। ਕਾਫੀ ਜਿਹੜੀ ਇਸ ਟਾਈਮ ਉਹਨਾਂ ਦੇ ਲਈ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ। ਜਿੰਨੇ ਲੋਕ ਹੋਰ ਵੀ ਟਰੈਵਲ ਕਰ ਰਹੇ ਨੇ, ਉਹਨਾਂ ਨੂੰ ਬਹੁਤ ਹਰਜੋਤ ਸਿੰਘ ਜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਫਲਾਈਟਾਂ ਦੇ ਵਿੱਚ ਡਿਲੇ ਹੋ ਰਹੇ ਨੇ, ਫਲਾਈਟਾਂ ਉੱਦਾਂ ਹੀ ਨੰਬਰ ਆਫ ਫਲਾਈਟਸ ਜਿਹੜੀਆਂ ਉਹ ਘਟੀਆਂ ਹੋਈਆਂ ਨੇ। ਕੋਵਿਡ-19 ਨੇ ਜਿਹੜਾ ਕਹਿ ਲਓ ਵੀ ਹਰ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਜਨ ਜੀਵਨ ਨੂੰ ਪ੍ਰਭਾਵਿਤ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਆ। ਸੋ ਅਜੇ ਇਸ ਦੇ ਜਿਹੜੇ ਹਰਜੋਤ ਸਿੰਘ ਜੀ ਸਿੱਟੇ ਤਾਂ ਥੋੜ੍ਹੇ ਚਿਰ ਬਾਅਦ ਜਿਹੜੇ ਨਜ਼ਰ ਆਉਣੇ ਸ਼ੁਰੂ ਹੋਣੇ, ਖਾਸ ਕਰਕੇ ਜਿਹੜੇ ਆਰਥਿਕ ਸਿੱਟੇ ਹੋਣੇ ਆ। ਕਈ ਜਿਹੜੇ ਆ ਛੋਟੇ ਸਟੋਰ ਨੇ ਜਾਂ ਛੋਟੇ ਰੈਸਟੋਰੈਂਟ ਨੇ ਜਿਹੜੇ ਆਲਰੇਡੀ ਸਟਰਗਲ ਕਰ ਰਹੇ ਨੇ, ਉਹਨਾਂ ਦੇ ਉੱਤੇ ਬਹੁਤ ਭੈੜਾ ਜਿਹੜਾ ਇਸ ਦਾ ਅਸਰ
ਹੋਵੇਗਾ। ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਅਜੇ ਆਪਾਂ ਪੂਰੇ 3 ਸਾਲ ਰਾਸ਼ਟਰਪਤੀ ਟਰੰਪ ਕਹਿੰਦੇ ਰਹੇ ਵੀ ਇਕੋਨਮੀ ਨੰਬਰ 1 ਆ, ਟੌਪ ਤੇ ਆ, ਤੇ ਦੇਖੋ ਅਚਾਨਕ ਹੀ ਮਹੀਨੇ ਡੇਢ ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਲੁੜਕ ਗਿਆ ਆ ਸਾਰਾ ਕੁਝ ਕੰਮ। ਖਾਸ ਕਰਕੇ ਉਦੋਂ ਜਦੋਂ ਪ੍ਰਸ਼ਾਸਨ ਨੇ ਇਸ ਦੇ ਉੱਤੇ ਕਿਤੇ ਨਾ ਕਿਤੇ ਢਿੱਲ ਜੀ ਹੀ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਆਈ ਆ, ਉਹ ਕੋਈ ਨਹੀਂ ਜੀ ਕੁਛ ਨਹੀਂ ਹੁੰਦਾ, ਸਾਰਾ ਕੁਝ ਠੀਕ ਆ, ਸਾਰਾ ਕੁਝ ਠੀਕ ਆ, ਇਹ ਸਾਰਾ ਕੁਝ ਠੀਕ ਕਹਿੰਦੇ ਦੇ ਚੱਕਰ ਦੇ ਵਿੱਚ ਇੰਨੇ ਜਿਹੜੇ ਬੁਰੇ ਹਾਲ ਜਿਹੜੇ ਹੋ ਪਏ ਆ, ਲੋਕਾਂ ਦੇ ਵਿੱਚ ਪੈਨਿਕ ਇੰਨਾ ਕੁ ਜ਼ਿਆਦਾ ਜਿਹੜਾ ਉਹ ਵਧਿਆ ਆ। ਜਾਂ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਉੱਤੇ ਭਰੋਸਾ ਨਹੀਂ ਰਿਹਾ, ਤੇ ਜਾਂ ਉਹਨਾਂ ਨੂੰ ਇਹ ਆ ਵੀ ਪਤਾ ਨਹੀਂ ਕੀ ਹੋ ਜਾਣਾ ਆ। ਲੋਕੀ ਟਾਇਲਟ ਪੇਪਰ ਚੱਕੀ ਜਾਂਦੇ ਆ, ਪਾਣੀ ਦੀਆਂ ਬੋਤਲਾਂ ਚੱਕੀ ਜਾਂਦੇ, ਸਟਾਕਿੰਗ ਜਿਹੜੀ ਉਹ ਇੱਦਾਂ ਕਰੀ ਜਾਂਦੇ ਆ ਵੀ ਜਿੱਦਾਂ ਪਤਾ ਨਹੀਂ ਆਪਾਂ ਕਿਤੇ ਬੰਕਰਾਂ ਦੇ ਵਿੱਚ ਜਿਹੜਾ ਉਹ ਰਹਿਣਾ ਪੈ ਜਾਣਾ ਵੀ ਕਈ ਜਿਹੜੇ ਮਹੀਨੇ। ਸੋ ਇੰਨਾ ਕੁ ਜ਼ਿਆਦਾ ਜਿਹੜਾ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਜਿਹੜਾ ਉਹ ਬਣ ਚੁੱਕਾ ਹੋਇਆ ਆ। ਮੀਡੀਆ ਨੂੰ ਵੀ ਥੋੜ੍ਹਾ ਚਾਹੀਦਾ ਵੀ ਥੋੜ੍ਹਾ ਇਤਮਾਨਾਨ ਦੇ ਨਾਲ ਜਿਹੜਾ ਉਹ ਰਹਿਣ। ਲੋਕਾਂ ਦੇ ਵਿੱਚ ਜਿਹੜਾ ਪੈਨਿਕ ਆਲਰੇਡੀ ਜਿਹੜਾ ਡਰ ਜਿਹੜਾ ਉਹ ਹੈਗਾ ਚਰਨ ਸੀਮਾ 'ਤੇ ਆ, ਅਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਡਰ ਉਹ ਕਿਤੇ ਨਾ ਕਿਤੇ ਵੱਧ ਜਾਂਦਾ। ਆਪਾਂ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਜਿਨ੍ਹਾਂ ਨੂੰ ਥੋੜ੍ਹੇ ਬਹੁਤੇ ਲੱਛਣ ਹੈਗੇ ਆ ਉਹ ਪਰਹੇਜ਼ ਕਰੋ, ਬਾਕੀ ਆਪਣਾ ਰੋਜ਼ਮर्रा ਦਾ ਕੰਮ ਕਰੀ ਚਲੋ, ਆਪਣਾ ਹਾਈਜੀਨ ਕਲੀਨੈਸ ਦਾ ਜਿਹੜਾ ਆ ਉਹ ਜ਼ਿਆਦਾ ਇਸ ਦੇ ਵਿੱਚ ਧਿਆਨ ਰੱਖਿਆ ਜਾਵੇ। ਬਿਲਕੁਲ, ਇਕੱਠ ਹੋਣ ਤੋਂ ਬਚੋ, ਜਿੱਥੇ ਵੀ ਜ਼ਿਆਦਾ ਇਕੱਠ ਹੁੰਦਾ ਆ ਤੇ ਉਹ ਤੋਂ ਬਚੋ। ਸੈਂਟਾ ਕਲਾਰਾ ਕਾਉਂਟੀ ਜਿੱਥੇ ਆਪਣਾ ਸਟੂਡੀਓ ਆ, ਇਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਪਬਲਿਕ ਪਲੇਸਾਂ 'ਤੇ ਇਕੱਠੇ ਨਾ ਹੋ। ਸੋ ਆਪਾਂ ਮੈਂ ਸਟੇਟ ਪੜ੍ਹ ਰਿਹਾ ਸੀ, ਉਹਦੇ ਵਿੱਚ ਸਾਰੇ ਹੀ ਚਰਚ ਜਿਹੜੇ ਆ ਉਹਨਾਂ ਨੇ ਆਪਣੇ ਚਰਚ ਦੇ ਮੈਂਬਰਾਂ ਨੂੰ ਕਿਹਾ ਵੀ ਨਹੀਂ ਆਓ ਨਾ ਤੁਸੀਂ। ਸੋ ਆਪਾਂ ਨੂੰ ਵੀ ਜਿਹੜੇ ਗੁਰੂ ਘਰ ਜਾਂ ਹੋਰ ਪਲੇਸਿਸ ਹੈਗੀਆਂ ਜਿੱਥੇ ਜ਼ਿਆਦਾ ਲੋਕ ਇਕੱਠੇ ਹੁੰਦੇ ਆ ਉਹ ਤੋਂ ਜਿਹੜਾ ਆ ਬਚਣਾ ਚਾਹੀਦਾ ਹੈਗਾ। ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਡਰ ਵਾਲਾ ਮਾਹੌਲ ਬਿਲਕੁਲ ਬਣਨਾ ਵੀ ਚਾਹੀਦਾ, ਕਿਉਂਕਿ ਦੇਖੋ ਚਾਈਨਾ ਦੇ ਵਿੱਚ 1 ਲੱਖ ਲੋਕ ਜਿਹੜੇ ਆ ਇਨਫੈਕਟ ਹੋਏ ਸੀ, ਪਰ ਉਹਨਾਂ ਨੇ ਕਿੰਨੇ ਹਸਪਤਾਲ ਦਿਨਾਂ 'ਚ ਬਣਾਤੇ। ਪਰ ਕੈਲੀਫੋਰਨੀਆ ਦੇ ਵਿੱਚ ਸਾਡੇ ਜਿਹੜੇ ਗਵਰਨਰ ਸਾਹਿਬ ਆ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਹਜੇ 8000 ਕਿੱਟਾਂ ਹੀ ਆਈਆਂ ਆ ਟੈਸਟ ਕਰਨ ਦੇ ਲਈ। ਕਿੰਨੀ ਪਾਪੂਲੇਸ਼ਨ ਆ ਕੈਲੀਫੋਰਨੀਆ, 38 ਮਿਲੀਅਨ ਦੇ 40 ਮਿਲੀਅਨ ਤਕਰੀਬਨ ਜੀ। ਸੋ ਉਹ ਕਹਿੰਦੇ ਵੀ 2000 ਟੈਸਟ ਅਸੀਂ ਐਵਰੀ ਡੇ ਕਰਾਂਗੇ। ਤੇ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈਗਾ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਗਿਣਤੀ 88 ਤੋਂ ਵੱਧ ਕੇ ਸ਼ਨੀਚਰਵਾਰ 88 ਸੀ, ਸੰਡੇ ਨੂੰ 114 ਹੋ ਗਈ ਆ। ਪਰ ਇਹ ਗੈਵਨ ਨਿਊਸਮ ਜਿਹੜੇ ਆ ਉਹ ਕਹਿੰਦੇ ਆ ਗਵਰਨਰ ਵੀ ਇਹ ਗਿਣਤੀ ਵਧਣ ਦੇ ਚਾਂਸ ਬਹੁਤ ਜ਼ਿਆਦਾ, ਕਿਉਂਕਿ ਹੁਣ ਜਿਹੜੇ ਜ਼ਿਆਦਾ ਲੋਕ ਆ ਉਹਨਾਂ ਨੂੰ ਟੈਸਟ ਕੀਤਾ ਜਾਊਗਾ। ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਹੈੱਡ ਜਿਹੜੇ ਮਾਰਕ ਗੈਲੀ ਆ, ਉਹਨਾਂ ਨੇ 12000 ਦੇ ਕਰੀਬ ਹੋਰ ਟੈਸਟਿੰਗ ਕਿਟਸ ਜਿਹੜੀਆਂ ਆ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਮੰਗੀਆਂ ਹੈਗੀਆਂ। ਸੋ ਰਾਈਟ ਨਾਓ ਕੈਲੀਫੋਰਨੀਆ 'ਚ 8000 ਕਿਟਸ ਆ, 12000 ਹੋਰ ਉਹਨੇ ਮੰਗੀਆਂ। ਸੋ 20000 ਕਿਟਸ ਜਿਹੜੀਆਂ ਕੈਲੀਫੋਰਨੀਆ 'ਚ ਹੋ ਗਈਆਂ। ਬਿਲਕੁਲ ਪੀੜਤ, ਕਿਉਂਕਿ ਇਹ ਜਿਹੜੀਆਂ ਕਿਟਸ ਆ ਇਹ ਫੈਡਰਲ ਸਰਕਾਰ ਨੇ ਜਿਹੜੀਆਂ CDC ਨੇ ਜਿਹੜੀਆਂ ਉਹ ਦੇਣੀਆਂ ਆ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਆ ਵੀ ਕੀ ਹੋਣਾ ਚਾਹੀਦਾ ਆ। ਸੋ ਸਕੂਲਾਂ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈਗੇ ਵੀ ਕੀ ਸਕੂਲਾਂ ਨੂੰ ਵੀ ਜਿਹੜਾ ਉਹ ਬੰਦ ਕਰ ਦੇਣਾ ਚਾਹੀਦਾ ਆ ਅਜਿਹੇ ਜਿਹੜੇ ਆ ਡਰ ਦੇ ਖੌਫ ਦੇ ਜਿਹੜੇ ਆ ਮਾਹੌਲ ਨੂੰ ਲੈ ਕੇ। ਸੋ ਧਿਆਨ ਰੱਖਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ। ਪੰਜਾਬ ਦੇ ਵਿੱਚ ਵੀ ਇੱਕ ਕਰੋਨਾ ਵਾਇਰਸ ਦੇ ਕੇਸ ਦੀ ਜਿਹੜੀ ਆ ਉੱਥੇ ਪੁਸ਼ਟੀ ਜਿਹੜੀ ਉਹ ਕੀਤੀ ਗਈ ਆ। ਸੋ ਕਿਉਂਕਿ ਇੱਦਾਂ ਆ ਵੀ ਜੇ ਤਾਂ ਆਉਂਦਿਆਂ ਹੀ ਬੰਦੇ ਨੂੰ ਫੜ ਲਿਆ ਤੋਂ ਭਾਵ ਵੀ ਉਸ ਨੂੰ ਪਤਾ ਲੱਗ ਜਾਵੇ ਵੀ ਇਸ ਦੇ ਅਜਿਹੇ ਲੱਛਣ ਆ ਅਤੇ ਇਸ ਨੂੰ ਬਾਕੀ ਲੋਕਾਂ ਤੋਂ ਪਰੇ ਰੱਖਿਆ ਜਾਵੇ ਤਾਂ ਫਿਰ ਤਾਂ ਫੈਲਣ ਦੇ ਅਸਾਰ ਘੱਟ ਆ। ਸਮੱਸਿਆ ਕਰੋਨਾ ਵਾਇਰਸ ਦੀ ਇਹ ਆ ਵੀ ਕਈ ਵਾਰੀ ਜਿਹੜੇ 14 ਤੋਂ 21 ਦਿਨਾਂ ਬਾਅਦ ਲੱਛਣ ਜਿਹੜੇ ਇਸ ਦੇ ਸਾਹਮਣੇ ਜਿਹੜੇ ਉਹ ਆਉਂਦੇ ਨੇ। ਸੋ ਲੋਕ ਸੋਚਦੇ ਨੇ ਵੀ ਅਸੀਂ ਹੈਲਦੀ ਹਾਂ, ਠੀਕ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਆਮ ਆਪਣਾ ਜਨ ਜੀਵਨ ਜਿਹੜਾ ਆ ਉਸੇ ਤਰੀਕੇ ਦੇ ਨਾਲ ਕਰਦੇ ਨੇ, ਲੋਕਾਂ ਨੂੰ ਮਿਲਦੇ ਨੇ, ਹੱਥ ਸੁੱਟਦੇ ਨੇ, ਰਿਸ਼ਤੇਦਾਰਾਂ ਨੂੰ ਮਿਲਦੇ ਗਿਲਦੇ ਨੇ। ਸੋ ਅੱਗੇ ਤੋਂ ਅੱਗੇ ਜਿਹੜਾ ਇਹ ਕੰਮ ਜਿਹੜਾ ਉਹ ਫੈਲ ਸਕਦਾ ਹੈ। ਸੋ ਇਹੀ ਇੱਕ ਜਿਹੜਾ ਵੱਡਾ ਚਿੰਤਾ ਦਾ ਵਿਸ਼ਾ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦਾ ਹੈਗਾ ਆ। ਐਟਲੀਸਟ ਇੰਨਾ ਕੁ ਹੈਗਾ ਵੀ ਹੈਲਥ ਅਫੀਸ਼ੀਅਲਸ ਨੂੰ ਇਹ ਪਤਾ ਵੀ ਇਹ ਫੈਲਦਾ ਕਿੱਦਾਂ ਆ, ਵੀ ਲੋਕਾਂ ਨੂੰ ਐਡਵਾਈਜ਼ਰੀਜ਼ ਜਿਹੜੀਆਂ ਆ ਉਹ ਜਾਰੀ ਕੀਤੀਆਂ ਜਾ ਸਕਦੀਆਂ ਵੀ ਤੁਸੀਂ ਆਹ ਚੀਜ਼ ਕਰੋ, ਆਹ ਚੀਜ਼ ਨਾ ਕਰੋ, ਇੱਦਾਂ ਕਰਨਾ ਚਾਹੀਦਾ ਆ, ਇੱਦਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਸੋ ਇਹ ਸਾਰਿਆਂ ਨੂੰ ਬਹੁਤ ਜ਼ਰੂਰੀ ਆ, ਅਹਿਮ ਆ ਵੀ ਆਪਾਂ ਸਾਰੇ ਜਾਣੇ ਇਸ ਚੀਜ਼ ਦੇ ਉੱਤੇ ਜਿਹੜਾ ਉਹ ਧਿਆਨ ਦਈਏ। ਜੇ ਕਿਸੇ ਨੂੰ ਕੋਈ ਲੱਛਣ ਆ ਉਹ ਖੁਦ ਦੀ ਆਪਣੀ ਇਹ ਰਿਸਪੌਂਸਿਬਿਲਿਟੀ ਡਿਊਟੀ ਨੂੰ ਸਮਝੇ ਵੀ ਉਹ ਆਪਣੇ ਆਪ ਨੂੰ ਇੱਕ ਹਿਸਾਬ ਦੇ ਨਾਲ ਸਾਈਡ 'ਤੇ ਰੱਖ ਕੇ ਕੁਆਰੰਟੀਨ ਕਰਕੇ ਜਿਹੜਾ ਇਸ ਚੀਜ਼ ਦਾ ਜਿਹੜਾ ਪਰਹੇਜ਼ ਕਰੇ। ਬਾਕੀ ਆਪਣੇ ਡਾਕਟਰ ਦੇ ਨਾਲ ਤੁਰੰਤ ਜਿਹੜੀ ਉਹ ਕਾਲ ਕਰੋ, ਉਹਨਾਂ ਨੂੰ ਦੱਸੋ ਵੀ ਮੇਰੇ ਇੱਦਾਂ ਦੇ ਲੱਛਣ ਆ, ਅਤੇ ਫਿਰ ਉਹ ਤੁਹਾਨੂੰ ਸਲਾਹ ਦੇਣਗੇ ਵੀ ਤੁਸੀਂ ਉਹਨਾਂ ਨੂੰ ਹਸਪਤਾਲ ਜਾ ਕੇ ਮਿਲਣਾ ਆ ਜਾਂ ਕਿੱਦਾਂ ਕਰਨਾ ਆ। ਕਾਲ ਕਰਕੇ ਜਿਹੜਾ ਆਪਣੇ ਡਾਕਟਰ ਦੇ ਕੋਲ ਜਿਹੜਾ ਜਾਓ। ਐਮਰਜੈਂਸੀ ਜਿਹੜਾ ਸਿਸਟਮ ਆ ਉਸ ਨੂੰ ਜਿਹੜਾ ਅਚਾਨਕ ਉਸ ਦੇ ਉੱਤੇ ਜ਼ੋਰ ਵੀ ਨਾ ਜਿਹੜਾ ਉਹ ਪਵੇ, ਕਿਉਂਕਿ ਨਹੀਂ ਤਾਂ ਪ੍ਰੋਬਲਮ ਜਿਹੜੀ ਹੋਰ ਵੀ ਜ਼ਿਆਦਾ ਜਿਹੜੀ ਉਹ ਵੱਧ ਸਕਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ CPAC ਮੀਟਿੰਗ ਹੋਈ ਸੀ ਜਿਹਦੇ ਵਿੱਚ ਸੈਨੇਟਰ ਟੈਡ ਕਰੂਜ਼ ਜਿਹੜੇ
ਟੈਕਸਸ ਦੇ ਹੈਗੇ, ਤੇ ਪੌਲ ਗੌਸਰ ਜਿਹੜੇ ਰਿਪਬਲਿਕਨ ਕਾਂਗਰਸਮੈਨ ਹੈਗੇ ਆ, ਕਹਿੰਦੇ ਪਈ ਉਹਨਾਂ ਨੂੰ ਇੱਕ ਜਿਹੜਾ ਬੰਦੇ ਦੇ ਨਾਲ ਉਹਨਾਂ ਦਾ ਕੰਟੈਕਟ ਹੋਇਆ ਜਿਹੜਾ ਆਲਰੇਡੀ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਸੀਗਾ। ਸੋ ਟੈਡ ਕਰੂਜ਼ ਨੇ ਟਵੀਟ ਕੀਤਾ ਹੈ ਵੀ ਉਹ 14 ਦਿਨਾਂ ਦੇ ਲਈ ਆਪਣੇ ਆਪ ਜਿਹੜਾ ਹੈ ਆਪਣੇ ਆਪ ਨੂੰ ਉਹ ਵੱਖ ਰੱਖੂਗਾ, ਬਾਹਰ ਕਿਸੇ ਵੀ ਪਬਲਿਕ ਪਲੇਸ 'ਤੇ ਨਹੀਂ ਜਾਊਗਾ। ਇਸੇ ਤਰ੍ਹਾਂ ਗੋਜ਼ਰ ਜਿਹੜੇ ਰਿਪਰੈਜ਼ੈਂਟੇਟਿਵ ਐਰੀਜ਼ੋਨਾ ਤੋਂ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਮੈਂ ਜਿਹੜਾ ਬਾਹਰ ਰਹੂੰਗਾ। ਉਸੇ ਹੀ CPAC ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਮਾਈਕ ਪੈਂਸ ਨੇ ਵੀ ਐਡਰੈਸ ਕੀਤਾ ਸੀ, ਪਰ ਉਹ ਕਹਿੰਦੇ ਵੀ ਉਹ ਕਿਸੇ ਵੀ ਬੰਦੇ ਦੇ ਜਾਂ ਬੀਬੀ ਦੇ ਕੰਟੈਕਟ ਵਿੱਚ ਨਹੀਂ ਆਏ, ਬਿਲਕੁਲ ਕਾਫੀ ਸੈਪਰੇਟ ਜਿਹੜੇ ਆ ਡਿਸਟੈਂਸ ਦੇ ਉੱਤੇ ਲੋਕਾਂ ਤੋਂ ਰਹੇ, ਇਸ ਕਰਕੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ। ਪਰ 2-3 ਦੇ ਕਰੀਬ ਹੋਰ ਕਾਂਗਰਸਮੈਨ ਜਿਹੜੇ ਆ ਉਹ ਕਹਿੰਦੇ ਹੋ ਸਕਦਾ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਹੋਣ ਤੇ ਉਹਨਾਂ ਨੂੰ ਵੀ ਕੁਆਰੰਟਾਈਨ ਕਰਨ ਦੇ ਲਈ ਕਿਹਾ ਗਿਆ ਹੈਗਾ। ਬਿਲਕੁਲ, ਇਹ ਤਾਂ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਉਹ ਜਿਹੜਾ 에ਅਰ ਬੇਸ ਸੀਗਾ ਫੇਅਰਫੀਲਡ ਵਾਲਾ ਉੱਦਾਂ ਦੀ ਲੱਗ ਰਹੀ ਹੈ, ਜਿੱਥੇ ਉਦੋਂ ਇੱਕ ਗਵਾਹ ਨੇ ਜਿਹੜਾ ਦੱਸਿਆ ਸੀਗਾ, ਵਿਸਲ ਬਲੋ ਕੀਤੀ ਸੀ ਵੀ ਇਹਨਾਂ ਨੇ ਤਾਂ ਉਦੋਂ ਕਿੱਟਾਂ ਹੀ ਨਹੀਂ ਸੀ ਪਾਈਆਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਜਿਹੜੇ ਕਰੋਨਾ ਵਾਇਰਸ ਦੇ ਪੀੜਤਾਂ ਨੂੰ ਜਦੋਂ ਉਹ ਲੈ ਰਹੇ ਸੀਗੇ। ਸੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਤੋਂ ਅੱਗੇ ਕਿੱਥੇ ਤੱਕ ਜਿਹੜੀ ਉਹ ਗੱਲ ਪਹੁੰਚੀ ਹੋ ਰਹੀ ਹੈ। ਸ਼ਾਇਦ ਸਾਰਿਆਂ ਨੇ ਇਸ ਨੂੰ ਬਹੁਤ ਹੀ ਹਲਕੇ ਦੇ ਵਿੱਚ ਖਾਸ ਕਰਕੇ ਇਸ ਪ੍ਰਸ਼ਾਸਨ ਦੇ ਦੁਆਰਾ ਲਿਆ ਗਿਆ, ਤਾਂ ਹੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਇਸ ਦੇ ਸੰਬੰਧਿਤ ਜ਼ਿਆਦਾ ਹੈਗਾ ਆ। ਇੱਧਰ ਸੈਕਰਾਮੈਂਟੋ ਦੇ ਨਜ਼ਦੀਕ ਜਿਹੜਾ ਐਲ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ ਆ, ਉਹਨਾਂ ਨੇ ਇੱਕ ਹਫ਼ਤੇ ਦੇ ਲਈ ਆਪਣੇ ਜਿਹੜੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਉਹਨਾਂ ਦੇ ਪੇਰੈਂਟਸ ਨੂੰ ਤੇ ਸਟੂਡੈਂਟਸ ਨੂੰ ਜਿਹੜੇ ਕਹਿੰਦੇ ਈਮੇਲਾਂ ਉਹਨਾਂ ਨੇ ਕਰ ਦਿੱਤੀਆਂ ਸੀਗੀਆਂ ਵੀ ਆਹ ਹਫ਼ਤਾ ਜਿਹੜੇ ਉੱਥੇ ਉਹ ਸਕੂਲ ਨਹੀਂ ਲੱਗਣਗੇ। ਸੋ ਕਾਫੀ ਲੋਕ ਪੇਰੈਂਟਸ ਜਿਹੜੇ ਉਹ ਸ਼ੌਕ ਹੋਏ ਨੇ ਵੀ ਅਚਾਨਕ ਜਿਹੜਾ ਐਲ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਦੁਆਰਾ ਜਿਹੜਾ ਆ ਇਹ ਫੈਸਲਾ ਲਿਆ ਗਿਆ ਆ। ਉਹ ਵੀ ਕਰੋਨਾ ਵਾਇਰਸ ਦੇ ਡਰ ਤੋਂ ਹੀ ਜਿਹੜਾ ਆ ਇਹਨਾਂ ਨੇ ਹਰਜੋਤ ਸਿੰਘ ਜੀ ਇਹ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਹੁਣ ਖਾਸ ਕਰਕੇ ਹਰਜੋਤ ਸਿੰਘ ਜੀ ਜਿਹੜੇ ਸਿੰਗਲ ਪੇਰੈਂਟਸ ਆ ਜਿਹਨਾਂ ਨੇ ਦਿਨਾਂ ਕੰਮਾਂ 'ਤੇ ਜਾਣਾ ਹੁੰਦਾ ਆ, ਉਹ ਬੱਚਿਆਂ ਨੂੰ ਵੀ ਜਿਹੜਾ ਉਹ ਕਿੱਥੇ ਰੱਖਣਗੇ, ਕਿਵੇਂ ਕਰਨਗੇ, ਜਾਂ ਹੋਰ ਵੀ ਜਿਹੜੇ ਪੇਰੈਂਟਸ ਆ ਜਿਨ੍ਹਾਂ ਨੇ ਜਿਹੜੇ ਇਹੀ ਸੋਚਦੇ ਨੇ ਵੀ ਚਲ ਸਕੂਲ 'ਚ ਜਿੰਨਾ ਚਿਰ ਹੈਗਾ ਆ ਨਾਲੇ ਨਿਆਣੇ ਜਿਹੜਾ ਉੱਥੇ ਸਾਂਭ ਹੋ ਜਾਂਦੇ, ਪੜ੍ਹ ਲਿਖ ਲੈਂਦੇ ਨੇ ਅਤੇ ਆਪਾਂ ਆਪਣੇ ਕੰਮਾਂ ਕਾਰਾਂ 'ਤੇ ਜਾ ਸਕਦੇ। ਸੋ ਉਹਨਾਂ ਲਈ ਵੀ ਬੜੀ ਜਿਹੜੀ ਦੁਵਿਧਾ ਜਿਹੜੀ ਇਸ ਟਾਈਮ ਬਣੀ ਪਈ ਹੈ, ਕਿਉਂਕਿ ਤਿਆਰ ਨਹੀਂ ਸੀਗਾ ਕੋਈ ਵੀ ਅਜਿਹੀਆਂ ਜਿਹੜੀਆਂ ਚੀਜ਼ਾਂ ਦੇ ਲਈ ਹੋਣ ਦੇ ਲਈ। ਸੋ ਇਸ ਨੂੰ ਦੇਖਦੇ ਹੋਏ ਇਹ ਦੇਖਣ ਵਾਲੀ ਗੱਲ ਆ ਵੀ ਕੋਈ ਜਿਹੜੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕੀ ਇੱਦਾਂ ਦਾ ਫੈਸਲਾ ਤਾਂ ਨਹੀਂ ਜਿਹੜਾ ਉਹ ਲੈਣ ਜਾ ਰਹੇ। ਸੋ ਜੇ ਤੁਹਾਡੇ ਵੀ ਕਿਸੇ ਸਕੂਲ ਯੂਨੀਫਾਈਡ ਡਿਸਟ੍ਰਿਕਟ ਨੇ ਇੱਦਾਂ ਦਾ ਕੋਈ ਫੈਸਲਾ ਲਿਆ, ਜ਼ਰੂਰ ਸਾਨੂੰ ਦੱਸੋ, ਕਿਉਂਕਿ ਹਰ ਇੱਕ ਛੋਟੇ ਜਾਂ ਵੱਡੇ ਟਾਊਨ ਦੀ ਖਬਰ ਆਪਣੇ ਕੋਲ ਜਿਹੜੀ ਉਹ ਪਹੁੰਚਦੀ ਨਹੀਂ, ਤੁਹਾਡੇ ਵਰਗੇ ਸਰੋਤਿਆਂ ਤੋਂ ਹੀ ਸਾਨੂੰ ਕਾਲ ਕਰਕੇ ਜਿਹੜਾ ਉਹ ਪਤਾ ਲੱਗਦਾ ਹੈ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੀ ਇਟਲੀ ਤੋਂ ਜਿਹੜੀ ਖਬਰ ਆ ਰਹੀ ਆ, ਇਟਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਕੁਆਰੰਟਾਈਨ ਕੀਤਾ ਜਾ ਰਿਹਾ ਹੈਗਾ ਆ, ਜਿਹਦੇ ਨਾਲ ਉੱਥੇ ਲੋਕਾਂ ਦੇ ਵਿੱਚ ਪੈਨਿਕ ਬਹੁਤ ਹੋਇਆ ਹੈਗਾ ਆ। ਜਿਹੜੀ ਜੇਲ੍ਹ ਆ ਉਹਦੇ ਵਿੱਚ ਰਾਇਟਸ ਬਹੁਤ ਹੋਏ ਹੈਗੇ ਆ, ਸਟਾਕ ਇਟਲੀ ਦੇ ਬਹੁਤ ਥੱਲੇ ਚਲੇ ਗਏ ਹੈਗੇ ਆ। 16 ਮਿਲੀਅਨ ਦੇ ਕਰੀਬ ਲੋਕਾਂ ਨੂੰ ਜਿਹੜਾ ਆ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਆ, ਤੇ ਇਟਲੀ ਦੇ ਵਿੱਚ ਹੁਣ ਤੱਕ 5000 ਤੋਂ ਵੱਧ ਕੇਸ ਜਿਹੜੇ ਆ ਉੱਥੇ ਹੋ ਗਏ ਹੈਗੇ ਆ। 16 ਮਿਲੀਅਨ ਲੋਕਾਂ ਨੂੰ ਇਹ ਕਿਹਾ ਗਿਆ ਵੀ ਘਰਾਂ 'ਚ ਰਹੋ ਤੇ ਕੋਈ ਵੀ ਬਾਹਰ ਜਿਹੜਾ ਆ ਮੂਵ ਨਾ ਹੋਵੇ। ਸੋ ਇਹਦੇ ਨਾਲ ਬਹੁਤ ਸਾਰੇ ਏਰੀਏ ਦੇ ਆ ਜਿਹੜੇ ਏਰੀਏ ਆ ਉਹਨਾਂ ਦੇ ਵਿੱਚ ਰਾਇਟਸ ਵੀ ਹੋਏ ਹੈਗੇ ਆ। ਜਿਹੜੇ ਸਟੋਰਾਂ ਦੇ ਸਮਾਨ ਚੋਰੀ ਹੋ ਗਿਆ, ਸਟੋਰਾਂ 'ਚ ਸਮਾਨ ਨਹੀਂ ਲੱਭ ਰਿਹਾ ਹੈਗਾ। ਸੋ ਇਟਲੀ ਦੀ ਇਕਨੋਮੀ ਪਹਿਲਾਂ ਹੀ ਕਾਫੀ ਡਾਊਨ ਸੀ, ਤੇ ਹੁਣ ਇਸ ਕਰੋਨਾ ਵਾਇਰਸ ਦੇ ਨਾਲ ਜਿਹੜਾ ਆ ਇਟਲੀ ਦੀ ਪੋਜੀਸ਼ਨ ਬਹੁਤ ਜ਼ਿਆਦਾ ਹੋਈ ਆ। ਕਹਿੰਦੇ ਪਈ 27 ਦੇ ਕਰੀਬ ਇਟਾਲੀਅਨ ਜੇਲ੍ਹਾਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਰਾਇਟਸ ਜਿਹੜੇ ਆ ਉਹ ਬ੍ਰੋਕ ਆਊਟ ਹੋ ਗਏ, ਤੇ ਕਹਿੰਦੇ ਵੀ 20 ਦੇ ਕਰੀਬ ਲੋਕ ਜਿਹੜੇ ਆ ਕਾਫੀ ਫੱਟੜ ਵੀ ਹੋਏ ਹੈਗੇ ਆ। ਜੀ ਅਤੇ ਹਰਜੋਤ ਸਿੰਘ ਜੀ, ਕਈ ਜਿਹੜੇ ਅਜੇ ਵੀ ਲੋਕ ਪੁੱਛ ਰਹੇ ਨੇ ਵੀ ਲੱਛਣ ਕੀ ਨੇ ਜਿਹੜੇ ਕਰੋਨਾ ਵਾਇਰਸ ਦੇ। ਇਸ ਦੇ ਵਿੱਚ ਕਹਿੰਦੇ ਵੀ ਪਹਿਲੇ 2 ਹਫ਼ਤਿਆਂ ਦੇ ਦਰਮਿਆਨ ਤੁਹਾਨੂੰ ਜ਼ਿਆਦਾਤਰ ਬੁਖਾਰ, ਖੰਘ ਅਤੇ ਸ਼ਾਰਟਨੈਸ ਆਫ ਬ੍ਰੈਥ, ਯਾਨੀ ਕਿ ਸਾਹ ਜਿਹੜਾ ਕਦੀ ਇੱਦਾਂ ਲੱਗਦਾ ਵੀ ਤੁਹਾਨੂੰ ਜਿਹੜਾ ਉਹ ਨਹੀਂ ਆ ਰਿਹਾ ਹੋਵੇ। ਇਹ ਆਮ ਜਿਹੜੇ ਫਲੂ ਵਰਗੇ ਹੀ ਜਿਹੜੇ ਇਸ ਦੇ ਲੱਛਣ ਹੁੰਦੇ ਆ। ਸੋ ਇਸੇ ਲਈ ਇਸ ਦਾ ਜਿਹੜਾ ਕਈ ਵਾਰੀ ਪਤਾ ਵੀ ਜਿਹੜਾ ਸਹਿਜੇ ਨਹੀਂ ਲੱਗਦਾ, ਬੰਦਾ ਇਹਨੂੰ ਇੱਦਾਂ ਲੱਗਦਾ ਵੀ ਸ਼ਾਇਦ ਆਮ ਕੋਲਡ ਹੀ ਜਿਹੜਾ ਉਸ ਨੂੰ ਹੋਇਆ ਹੁੰਦਾ ਆ। ਸੋ ਇਹ ਜੇ ਲੱਛਣ ਤੁਹਾਨੂੰ ਹੈਗੇ ਨੇ, ਜਿਹੜਾ ਬੁਖਾਰ ਚੜ੍ਹਦਾ ਉਤਰਦਾ ਆ ਜਾਂ ਖੰਘ ਆਉਂਦੀ ਰਹਿੰਦੀ ਆ, ਅਤੇ ਜਾਂ ਇੱਦਾਂ ਲੱਗਦਾ ਵੀ ਸਾਹ ਲੈਣ ਦੇ ਵਿੱਚ ਤੁਹਾਨੂੰ ਤਕਲੀਫ ਆ ਰਹੀ ਆ, ਤਾਂ ਆਪਣੇ ਜਿਹੜੇ ਡਾਕਟਰ ਨੂੰ ਕਾਲ ਕਰਕੇ ਆਪਣੇ ਇਹ ਲੱਛਣਾਂ ਨੂੰ, ਸਿੰਪਟਮਸ ਨੂੰ ਜਿਹੜਾ ਉਹ ਤੁਸੀਂ ਦੱਸੋ, ਤਾਂ ਜੋ ਉਹ ਤੁਹਾਨੂੰ ਫਿਰ ਉਹ ਦੱਸ ਸਕਣ ਵੀ ਉਸ ਦੇ ਬਾਬਤ ਉਹ ਤੁਸੀਂ ਕੀ ਕਰ ਸਕਦੇ ਹੋ, ਵੀ ਕੀ ਤੁਹਾਨੂੰ ਹਸਪਤਾਲ ਜਾਣ ਦੀ ਜ਼ਰੂਰਤ ਆ, ਕੀ ਤੁਹਾਨੂੰ ਟੈਸਟ ਕਰਾਉਣ ਦੀ ਜ਼ਰੂਰਤ ਆ, ਤਾਂ ਜੋ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ। ਅੱਗੇ ਜਦੋਂ ਹਰਜੋਤ ਸਿੰਘ ਜੀ ਸ਼ੁਰੂਆਤੀ ਦੌਰ ਸੀ, ਉਦੋਂ ਇਹ ਸੀਗਾ ਵੀ ਉਹ ਪੁੱਛਦੇ ਸੀਗੇ ਵੀ ਤੁਸੀਂ ਚਾਈਨਾ ਤਾਂ ਨਹੀਂ ਜਾ ਕੇ ਆਏ ਜਾਂ ਇਹਨਾਂ ਇਲਾਕਿਆਂ 'ਚ ਤਾਂ ਨਹੀਂ ਜਾ ਕੇ ਆਏ।
ਹੁਣ ਗੱਲ ਇਹ ਆ ਵੀ ਲੋਕ ਪਸਰ ਚੁੱਕੇ ਨੇ ਇਹਨਾਂ ਜਿਹੜੇ ਵਾਇਰਸ ਦੇ ਨਾਲ ਪੀੜਤ ਜਿਹੜੇ ਲੋਕ ਆ ਉਹ ਵੱਖ-ਵੱਖ ਜਿਹੜੇ ਸੂਬਿਆਂ 'ਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਹੋਏ ਨੇ। ਇਸ ਕਰਕੇ ਜਿਹੜੇ ਹੁਣ ਦੇਖਦੇ ਆ ਵੀ ਇਹਨਾਂ ਟੈਸਟਿੰਗ ਨੂੰ ਲੈ ਕੇ ਵੀ ਕਿਸ ਤਰੀਕੇ ਦਾ ਜਿਹੜਾ ਉਹ ਕੰਮ ਰਹੇਗਾ। ਸੋ ਪਰ ਇਹ ਆ ਵੀ ਜੇ ਤੁਹਾਨੂੰ ਇਦਾਂ ਦੇ ਲੱਛਣ ਆ ਪਲੀਜ਼ ਆਪਣੇ ਡਾਕਟਰ ਦੇ ਨਾਲ ਇੱਕ ਵਾਰੀ ਜ਼ਰੂਰ ਪਹਿਲੋਂ ਕਾਲ ਜਿਹੜੀ ਅਪਾਇੰਟਮੈਂਟ ਕਰਕੇ ਫਿਰ ਉਸ ਤੋਂ ਬਾਅਦ 'ਚੋਂ ਦੱਸਣਗੇ ਵੀ ਤੁਹਾਨੂੰ ਉੱਥੇ ਆਉਣ ਦੀ ਜ਼ਰੂਰਤ ਆ ਜਾਂ ਨਹੀਂ ਜ਼ਰੂਰਤ। ਸੋ ਕਿਰਪਾ ਕਰਕੇ ਧਿਆਨ ਰੱਖੋ ਆਪਣਿਆਂ ਦਾ, ਆਪਣੇ ਸਗੇ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਪਿਆਰਿਆਂ ਦਾ ਜਿਹੜਾ ਉਹ ਧਿਆਨ ਰੱਖੋ ਤਾਂ ਜੋ ਇਸ ਚੀਜ਼ ਨੂੰ ਆਪਾਂ ਇੱਥੇ ਹੀ ਜਿਹੜਾ ਰੋਕ ਸਕੀਏ ਤੇ ਅੱਗੇ ਤੋਂ ਅੱਗੇ ਜਿਹੜੀ ਉਹ ਚੀਜ਼ ਨਾ ਵਧੇ। ਜੀ ਸੋ ਬਿਲਕੁਲ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ 'ਚ ਹੋਰ ਸਕੂਲ ਜਿਹੜੇ ਆ ਉਹ ਵੀ ਸ਼ਟ ਡਾਊਨ ਕੀਤੇ ਜਾ ਸਕਦੇ ਆ। ਐਲ ਗਰੋਵ ਦੇ ਵਿੱਚ ਕਾਫੀ ਲੋਕ ਜਿਹੜੇ ਸੈਕਰਾਮੈਂਟੋ ਦੇ ਵਿੱਚ ਅਪਸੈਟ ਹੋਏ ਵੀ ਸਾਡਾ ਸਕੂਲ ਕਿਉਂ ਬੰਦ ਕੀਤਾ ਗਿਆ। ਸੋ ਸੈਕਰਾਮੈਂਟੋ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੇ ਨਿਊਜ਼ ਕਾਨਫਰੰਸ ਅੱਜ ਸਵੇਰੇ ਕੀਤੀ ਜੋ 'ਚ ਦੱਸਿਆ ਵੀ ਇੱਕ ਫੈਮਿਲੀ ਜਿਹੜੀ ਆ ਐਲ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪੈਂਦੀ ਆ ਤੇ ਉਹਨਾਂ ਨੂੰ ਫੈਮਿਲੀ ਮੈਂਬਰ ਨੂੰ ਜਿਹੜਾ ਸੀਗਾ ਕਰੋਨਾ ਵਾਇਰਸ ਜਿਹਦੇ ਕਰਕੇ ਉਹਨਾਂ ਦਾ ਬੱਚਾ ਸ਼ਾਇਦ ਉਹ ਸਕੂਲੇ ਜਾਂਦਾ ਸੀ, ਉਹਨਾਂ ਨੇ ਕਿਹਾ ਵੀ ਅਸੀਂ ਪੂਰੇ ਦਾ ਪੂਰਾ ਜਿਹੜੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ ਆ ਉਹ ਸ਼ਟ ਡਾਊਨ ਬੰਦ ਕਰ ਦਿੱਤਾ। ਇਦਾਂ ਦੇ ਉੱਥੇ ਹਰਜੋਤ ਸਿੰਘ ਜੀ 2 ਕਾਲਜਾਂ ਦੇ ਵਿੱਚ ਵੀ ਜਿਹੜੇ ਸ਼ੱਕੀ ਸਟੂਡੈਂਟ ਜਿਹੜੇ ਉਹ ਸੀਗੇ। ਸੋ ਹੁਣ ਇਹ ਨਹੀਂ ਪਤਾ ਵੀ ਉਹ ਕਾਲਜਾਂ ਦੇ ਉੱਤੇ ਵੀ ਇਦਾਂ ਦਾ ਫੈਸਲਾ ਲੈਣਗੇ ਜਾਂ ਨਹੀਂ ਲੈਣਗੇ। ਹਜ਼ਾਰਾਂ ਹੀ ਲੱਖਾਂ ਹੀ ਲੋਕਾਂ ਦਾ ਜਿਹੜਾ ਜੀਵਨ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਦੇ ਕਰਕੇ ਜਿਹੜਾ ਉਹ ਹੋ ਸਕਦਾ ਆ। ਇੱਕ ਇੱਧਰ ਜਿਹੜਾ ਸਟਾਕ ਮਾਰਕੀਟ ਆ ਉਹ ਡਿੱਗਣੋਂ ਨਹੀਂ ਹਟਣ ਦੇ, ਉੱਧਰ ਦੂਜੇ ਪਾਸੇ ਕਰੋਨਾ ਵਾਇਰਸ ਦਾ ਜਿਹੜਾ ਉਹ ਡਰ ਜਿਹੜਾ ਉਹ ਖੌਫ ਬਣਿਆ। ਦੇਖੋ ਹਰਜੋਤ ਸਿੰਘ ਜੀ ਆਪਣੇ ਗੱਲਾਂ ਕਰਦੇ ਕਰਦੇ ਜਿਹੜੀ ਸਟਾਕ ਮਾਰਕੀਟ ਆ ਹੁਣ 1550 ਪੁਆਇੰਟ ਥੱਲੇ ਜਿਹੜੀ ਇਸ ਟਾਈਮ ਜਿਹੜੀ ਉਹ ਜਾ ਚੁੱਕੀ ਹੋਈ ਆ। ਸੋ ਪਤਾ ਨਹੀਂ ਆ ਵੀ ਅੱਜ ਦੇ ਐਂਡ ਤੱਕ ਜਦੋਂ ਤੱਕ ਮਾਰਕੀਟ ਕਲੋਜ਼ ਹੋਣੀ ਆ ਵੀ ਉਦੋਂ ਤੱਕ ਹਾਲਾਤ ਜਿਹੜੇ ਆ ਉਹ ਕੀ ਬਣਨੇ ਹੈਗੇ ਨੇ। ਸੋ ਸਾਊਦੀ ਅਰੇਬੀਆ ਇੱਕ ਪਾਸੇ ਤਾਂ ਦੇਖੋ ਹਰਜੋਤ ਸਿੰਘ ਜੀ ਵੀ ਇੱਦਾਂ ਸ਼ੋਅ ਕਰਦਾ ਹੈ ਵੀ ਉਹ ਰਾਸ਼ਟਰਪਤੀ ਟਰੰਪ ਵੀ ਇੱਦਾਂ ਹੀ ਸ਼ੋਅ ਕਰਦੇ ਵੀ ਬੜੇ ਗੂੜੇ ਮਿੱਤਰ ਆ। ਉਹਨਾਂ ਨੂੰ ਪਤਾ ਵੀ ਆਲਰੇਡੀ ਅਮਰੀਕਾ ਦੀ ਮਾਰਕੀਟ ਦੇ ਹਾਲਾਤ ਮਾੜੇ ਆ ਤੇ ਉਹਨਾਂ ਨੇ ਹੋਰ ਉੱਤੋਂ ਜਿਹੜੇ ਆਇਲ ਦੇ ਪ੍ਰਾਈਸਿਸ ਸਿੱਟ ਕੇ ਜਿਹੜੇ ਸਟਾਕ ਮਾਰਕੀਟ ਨੂੰ ਹੋਰ ਜਿਹੜਾ ਡਾਊਨ ਕਰ ਦਿੱਤਾ। ਹੁਣ ਇਹ ਨਹੀਂ ਪਤਾ ਵੀ ਅੰਦਰ ਖਾਤੇ ਜਿਹੜਾ ਉਹ ਕੀ ਸੋਚ ਕੇ ਉਹਨਾਂ ਨੇ ਇੱਦਾਂ ਦਾ ਜਿਹੜਾ ਜਾਣਬੁੱਝ ਕੇ ਫੈਸਲਾ ਲਿਆ ਆ ਵੀ ਇਸ ਤਰੀਕੇ ਦੇ ਨਾਲ ਜਾਂ ਕਿੱਦਾਂ ਆ। ਉੱਧਰ ਨਿਊਯਾਰਕ ਦੇ ਵਿੱਚ ਜਿਹੜੇ ਫੈਡਰਲ ਰਿਜ਼ਰਵ ਵਾਲੇ ਕਹਿੰਦੇ ਵੀ ਉਹ $50 ਬਿਲੀਅਨ ਕਹਿੰਦੇ ਪੰਪ ਕਰਨ ਜਾ ਰਹੇ ਆ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ। ਆਪਾਂ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ $1 ਟ੍ਰਿਲੀਅਨ ਦਾ ਜਿਹੜਾ ਆ ਉਹ ਵਾਈਪ ਆਊਟ ਹੋ ਗਏ ਸੀਗੇ ਤੇ ਉੱਧਰ ਨਿਊਯਾਰਕ ਨੇ $50 ਬਿਲੀਅਨ ਨਵੇਂ ਜਿਹੜੇ ਇਸ ਦੇ ਵਿੱਚ ਪੰਪ ਕਰਨ ਦੀ ਗੱਲ ਆਖੀ ਆ ਤਾਂ ਜੋ ਜਿਹੜਾ ਕਰੋਨਾ ਵਾਇਰਸ ਦੇ ਕਰਕੇ ਸਟ੍ਰੈਸ ਬਣਿਆ ਪਿਆ ਲੋਕਾਂ 'ਚ ਟੈਨਸ਼ਨ ਬਣੀ ਪਈ ਆ ਉਸ ਨੂੰ ਜਿਹੜਾ ਆ ਉਹ ਈਜ਼ ਕੀਤਾ ਜਾਵੇ। ਪਰ ਲੱਗਦਾ ਨਹੀਂ ਆ ਵੀ ਇਸ ਓਵਰਨਾਈਟ ਕੈਸ਼ ਇੰਜੈਕਸ਼ਨ ਦੇ ਨਾਲ ਵੀ ਜਿਹੜਾ ਕੋਈ ਅਸਰ ਜਿਹੜਾ ਉਹ ਕੋਈ ਬਣੂਗਾ। ਸੋ ਕਹਿੰਦੇ ਵੀ ਹੋ ਸਕਦਾ ਵੀ $100 ਤੋਂ $150 ਬਿਲੀਅਨ ਤੱਕ ਓਵਰਆਲ ਜਿਹੜਾ ਕੈਸ਼ ਇੰਜੈਕਸ਼ਨ ਜਿਹੜਾ ਨਿਊਯਾਰਕ ਜਿਹੜੇ ਫੈਡਸ ਵਾਲੇ ਆ ਉਹ ਕਰਨ। ਪਰ ਆਪਾਂ ਉਮੀਦ ਹੀ ਕਰ ਸਕਦੇ ਹਾਂ ਵੀ ਕੁਝ ਪੋਜ਼ਿਟਿਵ ਹੀ ਜਿਹੜਾ ਇਸ ਦੇ ਵਿੱਚ ਨਿਕਲ ਕੇ ਆਵੇ। ਸੋ ਜੇ ਕਰੂਜ਼ ਸ਼ਿਪ ਦੀ ਗੱਲ ਕਰਦੇ ਜਾਈਏ ਜਿਹੜਾ ਆਪਾਂ ਕੈਲੀਫੋਰਨੀਆ ਵਾਲਾ ਕਹਿੰਦੇ ਆ ਵੀ ਉਹ ਉੱਥੇ ਦੇ ਲੋਕ ਉਹ ਤਾਰਨਗੇ ਹੁਣ ਕਹਿੰਦੇ ਵੀ ਉੱਥੇ ਪੋਜੀਸ਼ਨ ਅੰਦਰ ਜਿਹੜੀ ਆ ਕਰੂਜ਼ ਸ਼ਿਪ ਦੇ ਬਹੁਤ ਮਾੜੀ ਬਣੀ ਹੋਈ ਸੀ ਤੇ ਇੱਕ ਬ੍ਰਿਟੇਨ ਦੀ 77 ਸਾਲਾਂ ਦੀ ਓਲਡ ਬੀਬੀ ਜਿਹੜੀ ਉਹਨੂੰ ਕਿਹਾ ਵੀ ਅਸੀਂ ਜਿਹੜਾ ਗਲੇ ਸੜਿਆ ਹੋਇਆ ਫੂਡ ਸੀ ਉਹਦੇ ਲਈ ਵੀ ਜਿਹੜਾ ਫਾਈਟ ਕਰ ਰਹੇ ਆ। ਕਹਿੰਦੇ ਵੀ ਇੰਨਾ ਜ਼ਿਆਦਾ ਡਿਪਰੈਸ਼ਨ ਆ ਲੋਕਾਂ ਨੂੰ ਅੰਦਰ ਨਾ ਬਹੁਤ ਘਬਰਾਏ ਹੋਏ ਆ। ਕਹਿੰਦੀ ਵੀ ਮੇਰੇ ਵਾਲੇ ਕੈਬਨ ਤੋਂ 10ਵੇਂ ਕੈਬਨ ਦੇ ਉੱਤੇ ਜਿਹੜਾ ਇੱਕ ਬੰਦਾ ਆ ਉਹ ਕਰੋਨਾ ਵਾਇਰਸ ਦੇ ਨਾਲ ਉਹਦੀ ਜਿਹੜੀ ਡੈਥ ਹੋਈ ਹੈਗੀ ਆ। ਸੋ ਦੇਖੋ ਲੋਕ ਅੰਦਰ ਕਿੰਨੇ ਘਬਰਾਏ ਹੋਏ ਹੋਣ ਤੇ ਬਾਹਰ ਉਹਨਾਂ ਨੂੰ ਫਿਰ ਨਿਕਲ ਨਹੀਂ ਦਿੱਤਾ ਜਾ ਰਿਹਾ। ਤੇ ਨਾਲ ਦੀ ਨਾਲ ਜਿਹੜੀ ਅਮਰੀਕਨ ਸਰਕਾਰ ਆ ਮਾਈਕ ਪੈਂਸ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਵੀ ਜਿਹੜੇ ਜਿੰਨੇ ਵੀ ਕਰੂਜ਼ ਸ਼ਿਪ ਆ ਉਹਨਾਂ ਤੇ ਜਾਣੋ ਜਿਹੜਾ ਆ ਤੁਸੀਂ ਉਹਨਾਂ ਦੇ ਰਾਹੀਂ ਜਾਣਾ ਜਿਹੜਾ ਆ ਬੰਦ ਕਰੋ ਜਾਂ ਪਰਹੇਜ਼ ਕਰੋ। ਹਾਲ ਦੀ ਘੜੀ ਤਾਂ ਨਾ ਹੀ ਜਿਹੜਾ ਉਹ ਉਹਨਾਂ ਨੇ ਜਾਣ ਦੇ ਲਈ ਆਖਿਆ ਆ। ਸੋ ਜਿਨ੍ਹਾਂ ਦੇ ਟਰੈਵਲਿੰਗ ਪਲਾਨਸ ਹੈਗੇ ਆ ਇਹ ਹੁਣ ਭਾਈ ਤੁਸੀਂ ਆਪ ਸਾਰਿਆਂ ਨੇ ਜਿਹੜਾ ਉਹ ਸੋਚਣਾ ਵੀ ਤੁਸੀਂ ਅੱਗੇ ਕੀ ਕਰਨਾ ਹੈ ਕਿਉਂਕਿ ਇਕੱਲਾ ਇੱਥੋਂ ਜਾਣਾ ਤਾਂ ਈਜ਼ੀ ਆ, ਚਲੇ ਤਾਂ ਜਾਊਂਗੇ, ਜਦੋਂ ਵਾਪਸ ਆਉਣਾ ਉਦੋਂ ਬੜੀ ਪ੍ਰੋਬਲਮ ਆਉਣੀ ਵੀ ਕਿਹੜੇ ਥਾਣੀ ਆ ਰਹੇ ਆ, ਕਿੱਦਾਂ ਆ ਰਹੇ ਆ, ਕਿੱਥੇ ਤੁਹਾਡਾ ਸਟਾਪ ਹੋਇਆ ਸੀ। ਕਿਉਂਕਿ ਮੈਨੂੰ ਨਹੀਂ ਹੁਣ ਤਕਰੀਬਨ 100 ਮੁਲਕ ਜਿਹੜੀ ਹਰਜੋਤ ਸਿੰਘ ਜੀ 90 ਤੋਂ 100 ਮੁਲਕ ਜਿਹੜੇ ਹੈਗੇ ਨੇ ਜਿੱਥੇ ਕਰੋਨਾ ਵਾਇਰਸ ਦੇ ਕਿਤੇ ਜਿਹੜੇ ਕੇਸ ਆ ਕਿਤੇ ਘੱਟ ਨੇ ਕਿਤੇ ਵੱਧ ਨੇ, ਪਰ ਇਹ ਆ ਵੀ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ। ਸੋ ਧਿਆਨ ਜਿਹੜਾ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਹਰਜੋਤ ਸਿੰਘ ਜੀ ਹੁਣ ਵੇਖੋ ਵਿਆਹ ਸ਼ਾਦੀਆਂ ਦਾ ਮੌਸਮ ਆ ਉਹਦੇ ਵਿੱਚ ਵੀ ਇਹ ਬੜਾ ਵਿਚਾਰੇ ਉਹਨਾਂ ਦੇ ਲਈ ਬੜਾ ਔਖਾ ਕੰਮ ਆ ਵੀ ਉਹਨਾਂ ਦੇ ਰਿਸ਼ਤੇਦਾਰ ਵੀ ਸੋਚ ਰਹੇ ਹੋਣਗੇ ਵੀ ਜਾਈਏ ਨਾ ਜਾਈਏ, ਕਿੱਦਾਂ ਕਰੀਏ, ਕਿਵੇਂ ਕਰੀਏ। ਸੋ ਉਸ ਨੂੰ ਲੈ ਕੇ ਜਿਹੜਾ ਡਰ ਜਿਹੜਾ ਉਹ ਜ਼ਰੂਰ ਬਣਿਆ ਪਿਆ ਹੈਗਾ ਆ। ਸੋ ਹਰ ਇੱਕ ਜਣਾ ਆਪਣੇ ਉਸ ਹਿਸਾਬ ਦੇ ਨਾਲ ਜਿਹੜਾ ਫੈਸਲਾ ਲਓ ਜਿਹੜਾ ਤੁਹਾਡੇ ਲਈ ਤੁਹਾਡੇ ਪਰਿਵਾਰ ਦੇ ਲਈ ਜਿਹੜਾ ਉਹ ਠੀਕ ਹੈਗਾ ਆ। ਸੋ ਬਿਲਕੁਲ ਤੀਜਾ ਜਿਹੜਾ ਕਰੂਜ਼ ਸ਼ਿਪ ਆ ਉਹ ਸੀ ਦੇ ਉੱਤੇ ਖੜਾ ਹੈਗਾ ਆ। ਬਿਲੀਅਨਰਸ ਆਰ ਲੂਜ਼ਿੰਗ ਬਿਲੀਅਨਸ। ਕਹਿੰਦੇ ਜਿਹੜੇ ਬਿਲੀਅਨਰ ਬੰਦੇ ਆ ਉਹ ਬਿਲੀਅਨਸ ਦੇ ਹਿਸਾਬ ਨਾਲ
ਪੈਸੇ ਲੂਜ਼ ਕਰ ਰਹੇ ਆ। ਜੇ ਅਪਡੇਟ ਕਰਦੇ ਜਾਈਏ ਕੀ ਕੁਝ ਹੁਣ ਤੱਕ ਹੋਇਆ ਹੈਗਾ, ਜੇ ਪੂਰੇ ਦੁਨੀਆ ਦੇ ਕੇਸਾਂ ਦੀ ਜਾਣਕਾਰੀ ਦਿੰਦੇ ਜਾਈਏ, 1,11,300 ਲੋਕ ਜਿਹੜੇ ਆ ਉਹ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਜਿਹੜਾ ਉਹਨਾਂ ਨੇ ਡਾਟਾ ਕੰਪਾਈਲ ਕੀਤਾ, ਲੋਕ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੈਗੇ ਆ। 3892 ਮੌਤਾਂ ਜਿਹੜੀਆਂ ਆ ਇਹ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਹੋ ਚੁੱਕੀਆਂ ਹੈਗੀਆਂ। USA ਦੇ ਵਿੱਚ 566 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਜਿਨ੍ਹਾਂ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ। USA ਦੇ ਵਿੱਚ ਹੁਣ ਤੱਕ 22 ਮੌਤਾਂ ਜਿਹੜੀਆਂ ਹੋ ਗਈਆਂ। ਇਹ ਵੀ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਜਿਹੜਾ ਡਾਟਾ ਦਿੱਤਾ ਹੈਗਾ ਆ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਥ੍ਰੈਟ ਪੈਂਡੈਮਿਕ ਦੀ ਦਿੱਤੀ ਹੈਗੀ ਆ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਰਿਐਲਿਟੀ ਬਣਦੀ ਜਾ ਰਹੀ ਆ, ਪਰ ਚਾਈਨਾ ਚਾਹੇ ਕਹਿੰਦੇ ਵੀ ਕੁਝ ਥੋੜ੍ਹਾ ਬਹੁਤਾ ਰਿਕਵਰ ਕਰ ਰਿਹਾ ਹੈਗਾ, ਪਰ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਵੀ ਇਹ ਰਿਐਲਿਟੀ ਇਹ ਬਣਦੀ ਜਾ ਰਹੀ ਆ ਵੀ ਬਹੁਤ ਬੁਰਾ ਹਾਲ ਆ। ਸਟਾਕ ਮਾਰਕੀਟ ਇੱਦਾਂ ਡਿੱਗ ਰਹੀ ਆ ਵੀ ਜਿੱਦਾਂ ਕਿਤੇ ਬੰਦਾ ਨਾ ਜਹਾਜ਼ ਤੋਂ ਥੱਲੇ ਡਿੱਗਦਾ ਹੋਵੇ ਜਾਂ ਕਿਸੇ ਉੱਚੀ ਬਿਲਡਿੰਗ ਤੋਂ ਡਿੱਗਦਾ ਹੋਵੇ। 1650 ਪੁਆਇੰਟ ਆਲਰੇਡੀ ਅੱਜ ਜਿਹੜੀ ਇੱਕ ਵਾਰੀ ਫੇਰ ਥੱਲੇ ਹੋ ਗਈ, 6.25% ਮਾਰਕੀਟ ਡਿੱਗੀ ਆ, ਆਲਰੇਡੀ ਡਿੱਗੀ ਹੋਈ ਆ। ਅੱਜ ਇੱਕ ਵਾਰੀ ਉਤਾਰ ਚੜਾਵ ਇਸ ਨੇ ਅੱਜ ਦੇ ਜਿਹੜੇ ਗਿਰਾਵਟ ਦੇ ਵਿੱਚ ਹੀ ਜਿਹੜੇ ਆ ਉਹ ਦੇਖੇ ਇੱਕ ਟਾਈਮ ਦੇ ਉੱਤੇ 2000 ਪੁਆਇੰਟ ਤੱਕ ਆਲਮੋਸਟ ਥੱਲੇ ਗਈ, ਫਿਰ ਉੱਤੇ ਆਈ ਥੋੜ੍ਹੀ ਜੀ, ਫਿਰ ਹੁਣ ਫੇਰ ਥੱਲੇ ਨੂੰ ਜਿਹੜੀ ਆ ਉਹ ਜਾ ਰਹੀ ਆ ਜਿਉਂ-ਜਿਉਂ ਜਿਹੜਾ ਆ ਉਹ ਦਿਨ ਕਲੋਜ਼ਿੰਗ ਦੇ ਵਾਲਾ। ਜੇ 7% ਦੇ ਉੱਤੇ ਕਹਿੰਦੇ ਹਰਜੋਤ ਸਿੰਘ ਜੀ ਫੇਰ ਚਲੇ ਜੂਗੀ ਤਾਂ ਫਿਰ 15 ਮਿੰਟ ਦੀ ਜਿਹੜੀ ਬ੍ਰੇਕ ਆ ਉਹ ਉਹਨਾਂ ਨੇ ਸਟਾਕ ਮਾਰਕੀਟ ਟ੍ਰੇਡਿੰਗ ਜਿਹੜੀ ਉਹ ਟੋਟਲੀ ਬੰਦ ਹੋ ਜਾਣੀ ਆ। ਸੋ ਇਹ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਖੇਮੇ 'ਚ ਜਿਹੜਾ ਸਾਰਾ ਕੁਝ ਜਾ ਰਿਹਾ ਆ, ਉਹ ਹਰ ਇੱਕ ਚੀਜ਼ ਦਾ ਕ੍ਰੈਡਿਟ ਤਾਂ ਲੈ ਲੈਂਦੇ ਆ ਜਦੋਂ ਇੱਦਾਂ ਦੀ ਗੱਲ ਆਉਂਦੀ ਆ। ਤਾਂ ਫਿਰ ਇਸ ਦੇ ਵਿੱਚ ਹੁਣ ਪਤਾ ਨਹੀਂ ਹਾਲ ਦੀ ਘੜੀ ਉਹਨਾਂ ਨੇ ਕੋਈ ਭਰੋਸਾ ਦਿਵਾਉਣ ਦੇ ਲਈ ਕੋਈ ਬਿਆਨ ਅਜੇ ਤੱਕ ਦਿੱਤਾ ਹੈ ਜਾਂ ਨਹੀਂ ਦਿੱਤਾ ਆ, ਪਰ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਉਹ ਖਾਸਾ ਹੀ ਜਿਹੜਾ ਉਹ ਬਣਿਆ ਪਿਆ ਹੋਇਆ ਹੈ। ਤੇ ਦੂਸਰੇ ਪਾਸੇ ਜੇ ਦੱਸੀ ਜਾਈਏ ਕਹਿੰਦੇ ਵੀ ਡਿਸਕ੍ਰਿਮੀਨੇਸ਼ਨ ਲੋਕਾਂ ਨਾਲ ਬਹੁਤ ਹੋ ਰਹੀ, ਖਾਸ ਕਰਕੇ ਚਾਈਨੀਜ਼ ਮੂਲ ਦੇ। ਨਿਊਯਾਰਕ ਦੀ ਫੈਡਰਲ ਕੋਰਟ ਨੇ ਆਪਣੀ ਜਿੰਨੀਆਂ ਵੀ ਕੋਰਟਸ ਹੈਗੀਆਂ ਉਹਦੇ ਵਿੱਚ ਜਿਹੜੇ 5 ਮੁਲਕਾਂ 'ਚ ਲੋਕ ਕਿਸੇ ਤਰ੍ਹਾਂ ਵੀ ਕੋਈ ਵਿਜ਼ਿਟ ਕਰਨ ਗਏ ਆ, ਜਾ ਕੇ ਆਏ ਆ, ਉਹਨਾਂ ਨੂੰ ਬੈਨ ਕਰ ਦਿੱਤਾ ਆ। ਜਿਹੜੇ ਚਾਈਨਾ, ਸਾਊਥ ਕੋਰੀਆ, ਜਾਪਾਨ, ਇਟਲੀ ਤੇ ਈਰਾਨ ਜਾ ਕੇ ਆਏ ਆ, ਉਹ ਜਿਹੜੀਆਂ ਨਿਊਯਾਰਕ ਦੀਆਂ ਜਿੰਨੀਆਂ ਵੀ ਕੋਰਟਸ ਆ, ਕਿਸੇ ਦਾ ਕੇਸ ਚੱਲਦਾ ਕੁਝ ਵੀ ਆ, ਉਹ ਉੱਥੇ ਉਹਨਾਂ ਦੀ ਐਂਟਰੀ ਤੇ ਉਹਨੇ ਬੈਨ ਲਾ ਦਿੱਤੀ ਹੈਗੀ ਆ ਜੀ। ਸਾਡੇ ਇੱਕ ਜਿਹੜੇ ਫੇਸਬੁੱਕ ਦੇ ਉੱਤੇ ਮਨਜੀਤ ਕੌਰ ਹੋਣਾ ਨੇ ਕਮੈਂਟ ਕੀਤਾ, ਕਹਿੰਦੇ ਵੀ ਜਿਹੜੇ ਸਿਆਟਲ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਨੇ ਇਨ ਕਲਾਸਿਸ ਦੀ ਥਾਂ ਦੇ ਉੱਤੇ ਆਨਲਾਈਨ ਕਲਾਸਿਸ ਕਹਿੰਦੇ ਮਾਰਚ ਦੇ ਅਖੀਰ ਤੱਕ ਜਿਹੜੀਆਂ ਉਹ ਕਰ ਦਿੱਤੀਆਂ ਨੇ। ਸੋ ਖਾਸੇ ਜਿਹੜਾ ਅਸਰ ਆ ਛੋਟੇ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਤੇ ਹਰ ਇੱਕ ਤੱਕ ਜਿਹੜਾ ਇਸ ਕਰੋਨਾ ਵਾਇਰਸ ਦੇ ਡਰ ਦਾ ਜਿਹੜਾ ਉਹ ਪੈ ਰਿਹਾ ਹੈਗਾ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਨੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਤੁਹਾਨੂੰ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਸਾਰੇ ਜਾਣੇ ਧਿਆਨ ਦੇਣ ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਵਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਜੇ ਸਟਾਕ ਮਾਰਕੀਟ ਦੇ ਉੱਤੇ ਹੀ ਜੇ ਸਾਰਿਆਂ ਨੇ ਨਜ਼ਰ ਰੱਖੀ ਹੋਵੇ ਤਾਂ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਉੱਤੇ ਥੱਲੇ ਨੂੰ ਜਿਹੜੀ ਉਹ ਜਾ ਰਹੀ ਹੈ। ਇਸ ਟਾਈਮ ਡਰ ਦਾ ਮਾਹੌਲ ਜਿਹੜਾ ਆ ਉਸ ਦੇ ਵਿੱਚ ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਹਾਂ ਬਣਿਆ ਪਿਆ ਆ। ਕਹਿੰਦੇ ਵੀ ਬੇਅਰ ਮਾਰਕੀਟ ਦੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਬੇਅਰ ਮਾਰਕੀਟ ਕਿਸ ਨੂੰ ਆਖਿਆ ਜਾਂਦਾ ਵੀ ਕਹਿੰਦੇ ਜਿਹੜੇ ਪਿਛਲੇ 1 ਸਾਲ ਦੇ ਵਿੱਚ ਜਿਹੜਾ ਟੌਪ ਹਾਈ ਹੁੰਦਾ ਆ ਤੇ ਜੇ ਉਸ ਦਿਨ ਕਿਸੇ ਦਿਨ ਟੋਟਲ 20% ਜਾਂ ਉਸ ਤੋਂ ਵੱਧ ਡਾਊਨ ਚੱਲ ਜਾਵੇ ਤਾਂ ਉਸਨੂੰ ਬੇਅਰ ਮਾਰਕੀਟ ਜਿਹੜਾ ਆ ਉਹ ਆਖ ਦਿੱਤਾ ਜਾਂਦਾ ਆ। ਤੇ ਕਹਿੰਦੇ ਵੀ ਇਸ ਟਾਈਮ ਜਿਹੜਾ ਡਾਓ ਜੋਨਸ ਆ ਉਸੇ ਤਰੀਕੇ ਦੇ ਨਾਲ 15-16% ਦੇ ਉੱਤੇ ਪਿਛਲੇ 52 1 ਸਾਲ ਦੇ ਜਿਹੜੇ ਹਾਈਐਸਟ ਪੁਆਇੰਟ ਤੋਂ ਜਿਹੜਾ ਉਹ ਡਾਊਨ ਚੱਲ ਰਿਹਾ ਆ। ਸੋ ਯੂਰਪ ਦੀਆਂ ਜਿਹੜੀਆਂ ਕਈ ਮੰਡੀਆਂ ਆ ਉਹ ਵੀ ਬੇਅਰ ਮਾਰਕੀਟ ਦੇ ਨਜ਼ਦੀਕ ਉਹ ਬਣੀਆਂ ਪਈਆਂ ਆ। ਸੋ ਕਾਫੀ ਜ਼ਿਆਦਾ ਜਿਹੜਾ ਡਰ ਦਾ ਚਿੰਤਾ ਦਾ ਮਾਹੌਲ ਇਸ ਨੂੰ ਲੈ ਕੇ ਹੈਗਾ ਆ। ਉੱਦਾਂ ਕਹਿੰਦੇ ਆ ਵੀ ਜਦੋਂ ਕੋਈ ਮਾਰਕੀਟਸ ਲਗਾਤਾਰ ਤਾਂ ਨੂੰ ਜਾਂਦੀਆਂ ਰਹਿੰਦੀਆਂ ਤੇ ਅਕਸਰ ਇੱਦਾਂ ਦੀਆਂ ਕਰੈਕਸ਼ਨਸ ਆਉਂਦੀਆਂ ਆ, ਪਰ ਅਚਾਨਕ ਇਸ ਤਰੀਕੇ ਦੇ ਨਾਲ ਇੱਕੋ ਟਾਈਮ ਯਕਦਮ ਜਿਹੜੀਆਂ ਆਉਣੀਆਂ ਆ ਉਸ ਦੇ ਕਰਕੇ ਜਿਹੜਾ ਖਤਰਾ ਉਹ ਬਣ ਜਾਂਦਾ ਆ ਵੀ ਕਿਉਂਕਿ ਉਸ ਦੇ ਬਾਅਦ ਦੇ ਵਿੱਚ ਲੋਕ ਹੋਰ ਡਰ ਦੇ ਵਿੱਚ ਆਪਣੇ ਸਟਾਕ ਵੇਚੀ ਜਾਂਦੇ ਨੇ ਵੀ ਆਪਾਂ ਉਹਨਾਂ ਲੋਕਾਂ ਨੂੰ ਜਿਹੜਾ ਉਹ ਘਾਟਾ ਹੋਵੇ। ਸੋ ਜਿਨ੍ਹਾਂ ਨੇ ਤਾਂ ਜ਼ਿਆਦਾ ਲਾਏ ਨੇ ਉਹਨਾਂ ਦੇ ਲਈ ਬੜੀ ਚਿੰਤਾ ਦਾ ਵਿਸ਼ਾ, ਜਿਨ੍ਹਾਂ ਨੇ ਥੋੜ੍ਹੇ ਬਹੁਤੇ ਲਾਏ ਹੋਣਗੇ ਉਹ ਤਾਂ ਚਲੋ ਫਿਰ ਵੀ ਸਹਾਰ ਲੈਣਗੇ। ਪਰ ਜਿਹੜਾ ਸਟਾਕ ਮਾਰਕੀਟ ਦਾ ਇਹੀ ਹੁੰਦਾ ਹੈ ਜਦੋਂ ਤਾਂ ਜਾਵੇ ਬੜੀ ਸੋਹਣੀ ਲੱਗਦੀ ਆ ਤੇ ਜਦੋਂ ਥੱਲੇ ਆਉਣ ਲੱਗਦੀ ਹੈ ਤਾਂ ਲੋਕਾਂ ਦੇ ਹਜ਼ਾਰਾਂ ਹੀ ਡਾਲਰ ਜਿਹੜੇ ਆ ਉਹ ਲੱਖਾਂ ਹੀ ਡਾਲਰ ਜਿਹੜੇ ਆ ਉਹ ਮਿੱਟੀ ਜਿਹੜੇ ਇੱਦਾਂ ਹੋ ਜਾਂਦੇ ਨੇ। ਜੀ ਅਗਲੀ ਖਬਰ ਜਿਹੜੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੇ ਨੋਮੀਨੇਸ਼ਨ ਨੂੰ ਲੈ ਕੇ ਹੈਗੀ ਆ। ਜਿਹੜੇ ਜੋ ਬਾਈਡਨ ਆ ਵਾਈਸ ਪ੍ਰੈਜ਼ੀਡੈਂਟ
ਉਹਨਾਂ ਨੂੰ ਅੱਜ ਕੋਰੀ ਬੁੱਕਰ ਜਿਹੜੇ ਇੱਕ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਵੀ ਸੀਗੇ ਪ੍ਰੈਜ਼ੀਡੈਂਟ ਦੇ ਲਈ, ਉਹਨਾਂ ਨੇ ਨਿਊ ਜਰਸੀ ਤੋਂ ਸੈਨੇਟਰ ਆ, ਉਹਨਾਂ ਨੇ ਫਿਰ ਅੱਜ ਇੰਡੋਰਸ ਕਰ ਦਿੱਤਾ ਆ। ਇਸੇ ਤਰ੍ਹਾਂ ਸਾਡੇ ਕੈਲੀਫੋਰਨੀਆ ਸਟੇਟ ਤੋਂ ਜਿਹੜੇ ਸੈਨੇਟਰ ਕਮਲਾ ਹੈਰਿਸ ਆ, ਉਹਨਾਂ ਨੇ ਵੀ ਜੋ ਬਾਈਡਨ ਨੂੰ ਜਿਹੜਾ ਇੰਡੋਰਸ ਕੀਤਾ ਪਿਛਲੇ ਹਫ਼ਤੇ, ਤੇ ਕਹਿੰਦੇ ਜੋ ਬਾਈਡਨ ਜਿਹੜਾ ਆ ਹੁਣ ਆਉਣ ਵਾਲੀਆਂ ਜਿਹੜੀਆਂ ਟਿਊਜ਼ਡੇ ਨੂੰ ਇਲੈਕਸ਼ਨਸ ਹੋਣੀਆਂ ਹੈਗੀਆਂ, ਉਹਨਾਂ ਦੇ ਵਿੱਚ ਕਾਫੀ ਪੁਆਇੰਟ ਜਿਹੜੇ ਆ ਬਰਨੀ ਸੈਂਡਰਸ ਤੋਂ ਅੱਗੇ ਜਾ ਰਹੇ ਹੈਗੇ ਆ। ਜੀ ਬਿਲਕੁਲ। ਉੱਦਾਂ ਜਿਹੜੇ ਬਰਨੀ ਸੈਂਡਰਸ ਉਹਨਾਂ ਨੇ ਆਪਣੇ ਜਿਹੜੇ ਜੋ ਬਾਈਡਨ ਦੇ ਉੱਤੇ ਹਮਲੇ ਆ ਹੋਰ ਲਗਾਤਾਰ ਤਿੱਖੇ ਜਿਹੜੇ ਉਹ ਕਰ ਰਹੇ ਆ। ਜੋ ਬਾਈਡਨ ਦੀਆਂ ਗੱਲਾਂ ਤੋਂ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਉਹਨੂੰ ਜਿੱਦਾਂ ਪਤਾ ਨਹੀਂ ਕੀ ਹੈਗਾ ਆ, ਉਹ ਕੁਛ ਆਖਦਾ ਆ, ਕਹਿੰਦਾ ਕੁਛ ਆ ਤੇ ਕਰਦਾ ਜਿਹੜਾ ਕਈ ਵਾਰੀ ਕੁਛ ਹੈਗਾ। ਉਹਦੇ ਵੱਖ-ਵੱਖ ਸਟਾਂਸ, ਵੱਖ-ਵੱਖ ਇਸ਼ੂਜ਼ ਦੇ ਉੱਤੇ ਕਾਫੀ ਜਿਹੜੇ ਉਹ ਚੇਂਜ ਵੀ ਜਿਹੜੇ ਹੋਏ ਆ। ਜੇ ਕਹਿੰਦੇ ਕੰਸਿਸਟੈਂਸ ਦੀ ਗੱਲ ਕਰੋ ਵੀ ਕੰਸਿਸਟੈਂਟ ਆ ਕੋਈ, ਤਾਂ ਉਹ ਬਰਨੀ ਸੈਂਡਰਸ ਜਿਹੜਾ ਉਸ ਦੇ ਵਿੱਚੋਂ ਨਜ਼ਰ ਆਉਂਦਾ ਆ। ਤੇ ਆਈ ਥਿੰਕ ਕਹਿੰਦੇ ਵੀ ਉਹ ਲੋਕਾਂ ਨੂੰ ਵੀ ਹੁਣ, ਕਿਉਂਕਿ ਆਲਮੋਸਟ ਸਾਰੇ ਪਾਸੇ ਜੋ ਬਾਈਡਨ ਨੂੰ ਜਿਹੜੀ ਸਪੋਰਟ ਆ ਉਹ ਮਿਲ ਰਹੀ ਆ, ਸੋ ਬਰਨੀ ਸੈਂਡਰਸ ਦੇ ਲਈ ਜਿਹੜਾ ਇਹ ਹੁਣ 2 ਮੈਨ ਰੇਸ ਜਿਹੜੀ ਰਹਿ ਗਈ ਆ, ਉਹ ਕੋਈ ਸੌਖੀ ਜਿਹੜੀ ਆ ਉਹ ਹੁਣ ਨਹੀਂ ਰਹੇਗੀ। ਸੋ ਦੇਖਦੇ ਹਾਂ ਵੀ ਕਿੰਨੇ ਕੁ ਲੋਕ ਜਿਹੜੇ ਆ ਉਸ ਦੇ ਨਾਲ ਦਾ ਸਮਰਥਨ ਜਿਹੜੇ ਉਹ ਦੇਣਗੇ, ਕਿਉਂਕਿ ਦੋਨਾਂ ਦੀ ਇੱਕ ਇੱਛਾ ਤਾਂ ਜਿਹੜੀ ਕਾਮਨ ਜਿਹੜੀ ਜ਼ਰੂਰ ਹੈਗੀ ਆ ਵੀ ਡੋਨਲਡ ਟਰੰਪ ਹੁਣਾਂ ਨੂੰ ਜਿਹੜਾ ਉਹਨਾਂ ਨੇ ਹਰਾਉਣਾ ਆ ਤੇ ਜਿਹੜੀ ਇਲੈਕਸ਼ਨ ਜਿਹੜੀ ਉਹ ਵਿਨ ਕਰਨੀ ਆ ਇਸ ਜਿਹੜੀ ਆਪਣੀ ਉਹ ਪਾਰਟੀ ਦੇ ਲਈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਆਉਣ ਵਾਲੀਆਂ ਜਿਹੜੀਆਂ ਹੁਣ ਪ੍ਰਾਇਮਰੀਜ਼ ਹੈਗੀਆਂ ਉਸ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਬਣੀ ਰਹੇਗੀ। ਜੀ ਮੈਂ ਪਹਿਲਾਂ ਵੀ ਦੱਸਿਆ ਸੀ, ਅਰਲਿੰਗਟਨ ਦੇ ਵਿੱਚ ਜਿਹੜਾ ਇੱਕ ਚਰਚ ਹੈਗਾ ਆ, ਉਹਦੇ ਵਿੱਚ ਹੰਡਰਡਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਕੁਆਰੰਟਾਈਨ ਕਰਨ ਦੇ ਲਈ ਕਿਹਾ ਗਿਆ ਹੈਗਾ ਆ, ਆਪਣੇ ਆਪਣੇ ਘਰ ਦੇ ਵਿੱਚ ਰਹੋ। ਤੇ ਕਿਉਂਕਿ ਉੱਥੇ ਦਾ ਜਿਹੜਾ ਇੱਕ ਪਾਦਰੀ ਸੀ, ਉਹਨੂੰ ਜਿਹੜਾ ਕਰੋਨਾ ਵਾਇਰਸ ਉਹਦੇ ਵਿੱਚ ਪੋਜ਼ਿਟਿਵ ਪਾਇਆ ਗਿਆ ਸੀ। ਉਹ ਤੋਂ ਬਾਅਦ 2 ਹੋਰ ਜਿਹੜੇ ਉਸ ਚਰਚ ਨੂੰ ਲੋਕ ਜਿਹੜਾ ਆਪਣਾ ਜੋ ਵੀ ਚਰਚ ਦੇ ਵਿੱਚ ਜਾਂਦੇ ਸੀ, ਉਹਦੇ ਨਾਲ ਉਹਨਾਂ ਦੇ ਇਨਫੈਕਟ ਹੋ ਗਿਆ ਸੀ। ਸੋ ਉਹਨੂੰ ਦੇਖਦੇ ਹੋਏ ਜਿਹੜਾ ਹੁਣ ਕ੍ਰਾਈਸਟ ਚਰਚ ਜਾਰਜ ਟਾਊਨ ਆ, ਉਹਨਾਂ ਨੇ ਸਾਰੇ ਹੀ ਲੋਕਾਂ ਨੂੰ ਕਿਹਾ ਵੀ ਆਪਣੇ ਘਰਾਂ ਦੇ ਵਿੱਚ ਹੀ ਰਹੋ, ਚਰਚ ਦੇ ਵਿੱਚ ਨਾ ਆਓ। ਜਰਮਨੀ ਤੋਂ ਹੁਣੇ ਖਬਰ ਆ ਰਹੀ ਆ 2 ਕਰੋਨਾ ਵਾਇਰਸ ਨਾਲ ਸੰਬੰਧਿਤ ਮੌਤਾਂ ਦੀ ਉਹਨਾਂ ਨੇ ਉੱਥੇ ਪੁਸ਼ਟੀ ਕੀਤੀ ਆ। 2 ਮੌਤਾਂ ਜਿਹੜੀਆਂ ਜਰਮਨੀ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਹੋਈਆਂ ਆ। ਜੋ ਬਾਈਡਨ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੀ ਆ ਬਿਆਨ ਦਿੱਤਾ, ਕਹਿੰਦੇ ਵੀ ਜਿੱਦਾਂ ਦਾ ਰਾਸ਼ਟਰਪਤੀ ਟਰੰਪ ਦਾ ਓਵਰਆਲ ਕਰੋਨਾ ਵਾਇਰਸ ਨੂੰ ਲੈ ਕੇ ਰਿਸਪੌਂਸ ਰਿਹਾ, ਇਹਦੇ ਨਾਲੋਂ ਤਾਂ ਕਹਿੰਦੇ ਵੀ ਉਹ ਕੁਆਇਟ ਹੀ ਰਹਿੰਦੇ, ਚੁੱਪ ਹੀ ਰਹਿੰਦੇ ਤਾਂ ਚੰਗੇ ਰਹਿਣਾ ਸੀਗਾ। ਨਿਊਯਾਰਕ ਪੋਰਟ ਆਫ ਅਥਾਰਟੀ ਦਾ ਹੈੱਡ ਤੇ ਨਿਊ ਜਰਸੀ ਦੇ ਵਿੱਚ ਵੀ ਜਿਹੜੇ ਕੁਛ ਕਰੋਨਾ ਵਾਇਰਸ ਦੇ ਜਿਹੜੇ ਪੋਜ਼ਿਟਿਵ ਕੇਸ ਜਿਹੜੇ ਆ ਉਹ ਆਏ ਆ। ਤੇ ਇਸ ਕਰੋਨਾ ਵਾਇਰਸ ਤੇ ਆਇਲ ਮਾਰਕੀਟ ਦੇ ਵਿੱਚ ਜਿਹੜੇ ਆ ਉਹ ਪ੍ਰਾਈਸ ਡਿੱਗਣ ਦੇ ਕਰਕੇ ਕਹਿੰਦੇ ਵੀ ਰਿਸੈਸ਼ਨ ਦਾ ਡਰ ਜਿਹੜਾ ਆ ਉਹ ਖਤਰਾ ਜਿਹੜਾ ਉਹ ਬਣਿਆ ਪਿਆ ਹੋਇਆ ਹੈ। ਜੀ ਬਿਲਕੁਲ। ਐਂਡਰਿਊ ਕੋਮੋ ਜਿਹੜੇ ਹੈਗੇ ਆ ਨਿਊਯਾਰਕ ਦੇ ਗਵਰਨਰ, ਉਹਨਾਂ ਨੇ ਕਿਹਾ ਆ ਵੀ ਜਿਹੜੀਆਂ ਲੋਕਲ ਗਵਰਨਮੈਂਟਸ ਤੋਂ ਜਿੰਨੀਆਂ ਵੀ ਮੈਨੂੰ ਰਿਕੁਐਸਟ ਆ ਰਹੀਆਂ ਵੀ ਜਿਹੜੇ ਸੈਨੀਟਾਈਜ਼ਰ ਆ ਉਹ ਖਤਮ ਹੋਏ ਆ, ਇਹ ਬਹੁਤ ਵੱਡੀ ਪ੍ਰੋਬਲਮ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਪਈ ਅਸੀਂ ਬਹੁਤ ਜਲਦੀ ਜਿਹੜੀ ਆ ਹੈਂਡ ਸੈਨੀਟਾਈਜ਼ਰਸ ਆ ਉਹਦੀ ਜਿਹੜੀ ਪ੍ਰੋਡਕਸ਼ਨ ਆ ਵਧਾ ਰਹੇ ਆ। 1 ਲੱਖ ਗੈਲਨ ਪਰ ਵੀਕ ਜਿਹੜੀਆਂ ਵੀ ਕੰਪਨੀਆਂ ਉਹ ਬਣਾਉਂਦੀਆਂ, ਉਹਨਾਂ ਨੂੰ ਪ੍ਰੋਡਕਸ਼ਨ ਵਧਾਉਣ ਦੇ ਲਈ ਨਿਊਯਾਰਕ ਵੱਲੋਂ ਕਿਹਾ ਗਿਆ ਆ। ਜੀ ਕਲੋਰੋਕਸ, ਲਾਈਜ਼ੋਲ ਇੱਦਾਂ ਦੇ ਜਿਹੜੇ ਹੈਗੇ ਨੇ ਓਵਰਆਲ ਉਹਨਾਂ ਦੇ ਜਿਹੜੇ ਸ਼ੇਅਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਵਾਧਾ ਆ ਉਹ ਦੇਖਿਆ ਜਾ ਰਿਹਾ ਹੈਗਾ। ਈਵਨ ਦੋ ਜਿਹੜੀਆਂ ਮਾਰਕੀਟਸ ਆ ਓਵਰਆਲ ਜਿਹੜੀਆਂ ਉਹ ਡਾਊਨ ਜਾ ਰਹੀਆਂ ਹੈਗੀਆਂ ਨੇ। ਪਿਛਲੇ 1 ਸਾਲ ਦੇ ਵਿੱਚ ਜਿਹੜੇ ਆ ਉਹਨਾਂ ਦਾ 15% ਸ਼ੇਅਰ ਜਿਹੜਾ ਉਹ ਵਧਿਆ ਹੈਗਾ ਆ। ਸੋ ਇੱਦਾਂ ਅੱਜ ਜੇ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਹਰਜੋਤ ਸਿੰਘ ਜੀ ਇਸ ਕਰੋਨਾ ਵਾਇਰਸ ਦਾ ਹੀ ਜਿਹੜਾ ਆ ਬੋਲਬਾਲਾ ਆ ਉਹ ਰਿਹਾ ਹੈਗਾ। ਬਾਕੀ ਸਾਰੀਆਂ ਚੀਜ਼ਾਂ ਆ ਉਹ ਡਾਊਨ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਨੇ। ਉੱਦਾਂ ਜਿਹੜੀ ਇੱਕ ਹਰਜੋਤ ਸਿੰਘ ਜੀ ਇੱਕ USCIS ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇੱਕ ਖਬਰ ਜਿਹੜੀ ਉਹ ਜ਼ਰੂਰ ਆਈ ਸੀਗੀ ਵੀ ਕਹਿੰਦੇ ਵੀ ਇੱਕ ਜੱਜ ਦੇ ਦੁਆਰਾ USCIS ਨੂੰ ਜਿਹੜੀ ਉਸ ਦੀ ਆਲੋਚਨਾ ਕੀਤੀ ਗਈ ਹੈ। ਜਿਹੜੀ H1B ਵੀਜ਼ਾ ਕੋਰਟ ਕੇਸ ਆ ਉਸ ਦੇ ਜਿਹੜੇ ਉਸ ਸੰਬੰਧ ਦੇ ਵਿੱਚ ਕਹਿੰਦੇ ਵੀ USCIS ਦੇ ਦੁਆਰਾ ਜਿਹੜਾ H1B ਪਟੀਸ਼ਨ ਆ ਕਿਸੇ ਦੀ ਉਹ ਰੱਦ ਕਰ ਦਿੱਤੀ ਗਈ ਸੀਗੀ ਕਿਉਂਕਿ ਕਹਿੰਦੇ ਵੀ ਉਸ ਸਪੈਸ਼ਲਿਟੀ ਆਕੂਪੇਸ਼ਨ ਦੇ ਵਿੱਚ ਨਹੀਂ ਸੀਗਾ। ਅਤੇ ਕਹਿੰਦੇ ਵੀ ਇਹ ਪਹਿਲਾ ਕੇਸ ਬਣਿਆ ਫੈਡਰਲ ਜੱਜ ਦੇ ਦੁਆਰਾ ਜਿਸ ਨੇ USCIS ਦੀ ਇਸ ਇੰਟਰਪ੍ਰੀਟੇਸ਼ਨ ਨੂੰ H1B ਰੈਗੂਲੇਸ਼ਨ ਨੂੰ ਉਹ ਦੇਖਿਆ ਆ ਅਤੇ ਉਸ ਬੰਦੇ ਦੇ ਇਨਫੈਕਟ ਹੱਕ ਦੇ ਵਿੱਚ ਅਤੇ USCIS ਦੇ ਵਿਰੋਧ ਦੇ ਵਿੱਚ ਉਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ। ਅਪ੍ਰੈਲ 2018 ਦੇ ਵਿੱਚ ਇੱਕ ਬੰਦੇ ਦੇ ਦੁਆਰਾ ਇਸ ਇਮੀਗ੍ਰੇਸ਼ਨ ਦਾ ਕੇਸ ਜਿਹੜਾ ਕੀਤਾ ਗਿਆ ਸੀ H1B ਦੇ ਲਈ ਉਹਨੇ ਪਟੀਸ਼ਨ ਪਾਈ ਸੀ ਐਜ਼ ਏ ਕੁਆਲਿਟੀ ਇੰਜੀਨੀਅਰ ਪੋਜੀਸ਼ਨ ਦੇ ਲਈ ਅਤੇ ਕਹਿੰਦੇ ਵੀ ਉਸ ਨੂੰ ਬਾਅਦ ਦੇ ਵਿੱਚ
ਉਹ H1B ਡਿਨਾਈ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਤੇਰੀ ਸਪੈਸ਼ਲਿਟੀ ਆਕੂਪੇਸ਼ਨ ਨਾ ਹੋਣ ਦੇ ਕਰਕੇ। ਸੋ ਉਸ ਤੋਂ ਬਾਅਦ 'ਚ ਉਹ ਕੇਸ ਹੋਇਆ ਤੇ ਹੁਣ ਜਿਹੜਾ ਆ ਉਸ ਦੇ ਉੱਤੇ ਜਿਹੜੀ ਸੁਣਵਾਈ ਵੀ ਜਿਹੜੀ ਉਹ ਚੱਲ ਰਹੀ ਸੀਗੀ ਤੇ USCIS ਨੂੰ ਇਸ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਤਾੜਨਾ ਆ ਉਸ ਦਾ ਸਾਹਮਣਾ ਇਸ ਫੈਡਰਲ ਜੱਜ ਦੇ ਦੁਆਰਾ ਕਰਨਾ ਪਿਆ ਹੈਗਾ ਜੀ। ਅਗਲੀ ਖਬਰ ਜਿਹੜੀ ਆ US ਦੇ 2 ਮਰੀਨ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਇਰਾਕ ਦੇ ਵਿੱਚ ਫਾਈਟ ਕਰਦਿਆਂ ਦੀ। ਆਈਸਿਸ ਦੇ ਨਾਲ ਜਿਹੜੀ ਆ ਇਹ ਫਾਈਟ ਚੱਲ ਰਹੀ ਸੀ। ਉਸ ਤੋਂ ਬਾਅਦ ਜਿਹੜੇ 2 ਅਮਰੀਕਨ ਫੌਜੀ ਆ ਉਹ ਇਸ ਲੜਾਈ ਦੇ ਵਿੱਚ ਮਾਰੇ ਗਏ ਹੈਗੇ ਆ। ਜੀ ਜੀ ਤੇ ਹਰਜੋਤ ਸਿੰਘ ਜੀ ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ। ਜਾਂਦੇ ਜਾਂਦੇ ਸਟਾਕ ਮਾਰਕੀਟ ਦਾ ਫੇਰ ਦੱਸਦੇ ਜਾਓ ਕਿ ਹੁਣ ਤੱਕ ਜਿਹੜਾ ਕੀ ਜਿਹੜਾ ਅਪਡੇਟ ਹੈਗੀ ਆ। ਜੀ ਸੋ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰੀਏ ਤਾਂ ਉਹੀ 1650 ਪੁਆਇੰਟ ਜਿਹੜੀ ਇਸ ਟਾਈਮ ਡਾਊਨ ਚੱਲ ਰਹੀ ਆ, ਤਕਰੀਬਨ 6.5%। ਜੇ 7% ਦੇ ਉੱਤੇ ਫੇਰ ਕਲੋਜ਼ਿੰਗ ਤੋਂ ਪਹਿਲਾਂ ਜਿਹੜੀ ਉਹ ਜਾਂਦੀ ਹੈ ਤਾਂ ਫਿਰ ਮਾਰਕੀਟ ਆ ਉਸ ਦੇ ਉੱਤੇ ਟਰੇਡਿੰਗ ਆ ਯਾਨੀ ਕਿ ਖਰੀਦੋ ਫਰੋਖਤ ਆ ਉਸ ਨੂੰ 15 ਮਿੰਟ ਦੇ ਲਈ ਰੋਕ ਦਿੱਤਾ ਜਾਂਦਾ ਹੈ। ਤੇ ਜੇ ਇੱਕੋ ਦਿਨ ਦੇ ਵਿੱਚ 13% ਮਾਰਕੀਟ ਡਿੱਗ ਜਾਂਦੀ ਆ ਤਾਂ ਉਸ ਦਿਨ ਦੇ ਲਈ ਟਰੇਡਿੰਗ ਟੋਟਲੀ ਬੰਦ ਹੋ ਜਾਂਦੀ ਆ। ਇਹ ਵੀ ਜਿਹੜਾ ਜ਼ਿਕਰ ਹੈਗਾ ਆ ਵੀ ਇੰਨਾ ਜ਼ਿਆਦਾ ਜਿਹੜਾ ਸੈਲ ਆਫ ਆ ਜਦੋਂ 9/11 ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਐਕਚੁਅਲ ਦੇ ਵਿੱਚ ਜਦੋਂ ਰਿਸੈਸ਼ਨ ਪਿਛਲੀ ਆਇਆ ਸੀ, ਇਹ ਤੀਜੀ ਵੱਡੀ ਘਟਨਾ ਜਿਹੜੀ ਆ ਇਹ ਸੈਲ ਆਫ ਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਵੀ ਜਦੋਂ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਪੈਨਿਕ ਇੰਨਾ ਜ਼ਿਆਦਾ ਡਰ ਜਿਹੜਾ ਉਹ ਬਣਿਆ ਪਿਆ ਹੈਗਾ ਆ। ਓਨਲੀ 3 ਚੀਜ਼ਾਂ ਜਿਹੜੀਆਂ ਆ ਉਹ ਬਹੁਤ ਕਹਿੰਦੇ ਆਫ ਦਾ ਸ਼ੈਲਫ ਸਟੋਰਾਂ ਤੋਂ ਜਾ ਰਹੀਆਂ ਹੈਗੀਆਂ, ਸੈਨੀਟਾਈਜ਼ਰ, ਟਾਇਲਟ ਪੇਪਰ ਤੇ ਬੋਟਲਡ ਵਾਟਰ ਜਿਹੜਾ ਆ ਇਹ ਬਹੁਤ ਸਾਰੇ ਸਟੋਰਾਂ ਦੇ ਵਿੱਚ ਨਹੀਂ ਮਿਲ ਰਿਹਾ ਤੇ ਲੋਕ ਐਵੇਂ ਜਿਹੜੇ ਆ ਬਹੁਤ ਜ਼ਿਆਦਾ ਪੈਨਿਕ ਹੋਏ ਹੋ। ਜੀ ਜੀ ਬਿਲਕੁਲ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM। ਪ੍ਰੀਤ ਉਹ ਸਤਬੀਰ ਵੀ